ਦੀ ਸ਼ਮੂਲੀਅਤ, ਤੁਹਾਡੀ ਹਿੱਸੇਦਾਰੀ ਵੀ ਹੁੰਦੀ ਹੈ। ਤੁਸੀਂ ਵੀ ਆਪਣੀ ਜਿਹੜੀ ਰਾਏ ਆ ਰੱਖਦੇ ਹੋ, ਸਾਡੇ ਨਾਲ ਸਾਂਝੀ ਕਰਦੇ ਹੋ ਤੇ ਨਾਲੋਂ ਨਾਲ ਤੁਹਾਡੇ ਸੁਝਾਅ, ਤੁਹਾਡੇ ਜਿਹੜੇ ਕਮੈਂਟ ਹੁੰਦੇ ਨੇ ਉਸ ਮਸਲੇ, ਉਸ ਵਿਵਾਦ ਦੇ ਉੱਤੇ, ਤਾਂ ਉਹਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ 408 272 2500 ਡਾਇਲ ਕਰਕੇ ਲੈ ਸਕਦੇ ਹੋ। ਤਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਣਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ, ਤਾਂ 415 909 0503 ਤੇ ਡਾਇਲ ਕਰਕੇ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ, ਤਾਂ ਜ਼ੈਂਡਰ ਗਰੁੱਪ ਵਾਲਿਆਂ ਨੂੰ ਕਿਸੇ ਵੀ ਸਮੇਂ ਕਾਲ ਕਰ ਸਕਦੇ ਹੋ 855 905 2575 ਤੇ। ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਫਿਰ ਮਸਲਿਆਂ ਨੂੰ ਤੋਰਾਂਗੇ ਆਪਾਂ ਅੱਗੇ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਤ ਪ੍ਰੋਗਰਾਮ ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਸ਼ੁਰੂ ਕੀਤਾ। ਵੱਖ-ਵੱਖ ਮੁੱਦਿਆਂ ਦੇ ਉੱਤੇ, ਇਸ਼ੂਜ਼ ਦੇ ਉੱਤੇ, ਭਖਦੇ ਮਸਲਿਆਂ ਦੇ ਉੱਤੇ ਗੱਲਬਾਤ, ਵਿਚਾਰ, ਚਰਚਾ ਸੱਥ ਦੇ ਰੂਪ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ, ਤੁਹਾਡੇ ਵਿਚਾਰਾਂ ਦੀ ਸਾਂਝ ਦੇ ਨਾਲ ਇਸ ਨੂੰ ਲੈ ਕੇ ਹਾਜ਼ਰ ਹੁੰਦੇ ਆ। ਤੇ ਸੋ ਜਿੱਦਾਂ ਪ੍ਰਵੀਨ ਜੀ ਨੇ ਕਿਹਾ ਵੀ ਅੱਜ ਦੇ ਮੁੱਦੇ ਦੀ ਜੇ ਆਪਾਂ ਹੁਣ ਗੱਲ ਕਰੀਏ, ਅੱਜ ਜੀ। ਅਸੀਂ ਪ੍ਰਵੀਨ ਜੀ ਗੱਲ ਕਰਨੀ ਆ, ਉਹ ਤਾਂ ਸਾਰੀ ਦੁਨੀਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਰਹਿੰਦੀ ਆ। ਹਾਂਜੀ। ਸੋਸ਼ਲ ਮੀਡੀਆ ਦਾ ਪ੍ਰਭਾਵ ਬਹੁਤ ਆ, ਪਰ ਸੋਸ਼ਲ ਮੀਡੀਆ ਦਾ ਇੱਕ ਭੈੜਾ ਅਸਰ ਵੀ ਆ, ਇੱਕ ਮਾੜਾ ਅਸਰ ਵੀ ਜਿਹੜਾ ਸੋਸ਼ਲ ਮੀਡੀਆ ਦਾ ਆਪਣੀ ਦੁਨੀਆ ਦੇ ਵਿੱਚ ਆਪਣੇ ਲੋਕਾਂ ਦੇ ਉੱਤੇ, ਖਾਸ ਕਰਕੇ ਬੱਚਿਆਂ ਦੇ ਉੱਤੇ, ਟੀਨੇਜਰਸ ਦੇ ਉੱਤੇ, ਉਹ ਬਹੁਤ ਜ਼ਿਆਦਾ ਹੋ ਰਿਹਾ। ਸੋ ਅੱਜ ਆਪਾਂ ਉਸ ਪੱਖ ਤੋਂ ਗੱਲਬਾਤ ਜਿਹੜੀ ਉਹ ਕਰਾਂਗੇ। ਜੀ। ਅਸੀਂ ਸੱਦਾ ਦਿੰਦੇ ਹਾਂ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਖਾਸ ਕਰਕੇ ਮਾਪੇ ਜਿਨ੍ਹਾਂ ਦੇ ਬੱਚੇ ਇਸ ਟਾਈਮ ਜਵਾਨ ਹੋ ਰਹੇ ਆ ਜਾਂ ਜਵਾਨ ਨੇ, ਤੇ ਉਹਨਾਂ ਦਾ ਉੱਤੇ ਜਿਹੜਾ ਇਸ ਦਾ ਪ੍ਰਭਾਵ ਜਿਹੜਾ ਉਹ ਪੈ ਰਿਹਾ ਆ। ਖਾਸ ਕਰਕੇ ਆਪਾਂ ਬੀਤੇ ਦਿਨਾਂ ਦੇ ਵਿੱਚ ਪ੍ਰਵੀਨ ਜੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਜਿਹੜੀਆਂ ਸੁਣੀਆਂ, ਜਿਸ ਨੇ ਮਨ ਨੂੰ, ਦਿਲ ਨੂੰ ਜਿਹੜਾ ਉਹ ਦੰਗ ਕਰ ਦਿੱਤਾ, ਦਿਮਾਗ ਨੂੰ ਦੰਗ ਕਰ ਦਿੱਤਾ ਵੀ ਇਹ ਕੀ ਬਣੀ ਜਾਂਦੇ, ਆਪਾਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਥੋੜੇ ਜੀ। ਦਿਨ ਪਹਿਲਾਂ ਇੱਕ ਖਬਰ ਇੱਥੇ ਅਮਰੀਕਾ ਦੀ, ਆਪਾਂ ਦੋਨੋਂ ਤਰਫਾਂ ਦੀ ਤੁਹਾਨੂੰ ਦੱਸਾਂਗੇ। ਅਮਰੀਕਾ ਹਾਂਜੀ। ਦੀ ਇੱਕ ਖਬਰ ਜਿਹੜੀ ਉਹ ਬਹੁਤ ਚਰਚਿਤ ਜਿਹੜੀ ਉਹ ਰਹੀ। ਇਹ ਪਹਿਲੀ ਵਾਰੀ ਨਹੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਦੋਸ਼ ਲੱਗੇ ਆ ਵੀ ਕਿਸੇ ਟੀਨੇਜਰ, ਨਾਬਾਲਗ ਜਿਹੜੇ ਆ, ਨਿਆਣੇ ਦੇ ਜਾਂ ਨਿਆਣੀ ਦੇ, ਉਹਦੀ ਸਿਹਤ ਦੇ ਉੱਤੇ ਉਸਦਾ ਮਾੜਾ ਅਸਰ ਹੋਇਆ ਆ। ਹੁਣ ਪਰਿਵਾਰ ਨੇ ਜਿਹੜਾ ਫੇਸਬੁੱਕ ਦੀ ਪੇਰੈਂਟ ਕੰਪਨੀ, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਦੇ ਖਿਲਾਫ ਲਾਸੂਟ ਦਰਜ ਕਰਾਇਆ ਆ ਵੀ ਉਸ ਦੀ, ਉਹਨਾਂ ਦੀ ਜਿਹੜੀ ਕੁੜੀ ਆ ਉਹ ਇੰਨੀ ਕੁ ਜ਼ਿਆਦਾ ਆਦੀ, ਇਸ ਦੀ ਅਡਿਕਟਡ ਜਿਹੜੀ ਉਹ ਹੋ ਗਈ, ਜੀ। ਟ੍ਰੈਂਡਸ ਦੇ ਉੱਤੇ ਜਾ ਕੇ ਉਹਨਾਂ ਚੀਜ਼ਾਂ ਨੂੰ ਉੱਦਾਂ ਕਰਨਾ, ਤੇ ਡਿਪਰੈਸ਼ਨ, ਐਨਜ਼ਾਇਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੱਕ 13 ਸਾਲ ਦੀ ਕੁੜੀ ਦੇ ਉੱਤੇ ਜਿਹੜਾ ਉਹ ਆਈਆਂ, ਜਿਸ ਕਰਕੇ ਉਸਨੇ ਖਾਣ ਪੀਣਾ ਜਿਹੜਾ ਉਹ ਛੱਡ ਦਿੱਤਾ, ਐਨੋਰੈਕਸੀਆ ਜਿਹੜਾ ਉਸਨੂੰ ਹੋ ਗਿਆ। ਤੇ ਇਹੀ ਨਹੀਂ, ਉਹਨੇ ਆਪਣੀਆਂ ਨਬਜ਼ਾਂ ਕੱਟਣੀਆਂ, ਸੈਲਫ ਹਾਰਮ ਕਰਨਾ, ਉਸ ਨੂੰ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸੋ ਇਹ ਇੱਕ ਬਹੁਤ ਮੰਦਭਾਗੀ ਜਿਹੜੀ ਖਬਰ ਜਿਹੜੀ ਆਈ ਆ। ਇਸੇ ਦੇ ਬਾਬਤ ਪ੍ਰਵੀਨ ਜੀ ਇੱਕ ਹਮ, ਫੇਸਬੁੱਕ ਪੇਪਰਸ ਆਏ ਸੀਗੇ, ਉਹਦੇ ਬਾਰੇ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਚਰਚਾ ਕਰਾਂਗੇ। ਤੇ ਇੱਦਾਂ ਦੀਆਂ ਚਰਚਾਵਾਂ ਦੇ ਉੱਤੇ, ਇੱਦਾਂ ਦੇ ਮੁੱਦੇ ਦੇ ਉੱਤੇ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਵੀ ਤੁਹਾਨੂੰ ਕੀ ਲੱਗਦਾ ਇਹਦਾ ਕਿੱਦਾਂ ਦਾ ਅਸਰ ਆ, ਤੇ ਆਪਾਂ ਕਿੱਦਾਂ ਇਸ ਨੂੰ ਜਿਹੜਾ ਉਹ ਨਜਿੱਠ ਸਕਦੇ ਹਾਂ ਐਜ਼ ਏ ਸਮਾਜ, ਐਜ਼ ਏ ਸੁਸਾਇਟੀ। ਆਪਾਂ ਕਿੱਦਾਂ ਆਪਣੇ ਬੱਚਿਆਂ ਨੂੰ, ਤੇ ਖੁਦ ਵੀ, ਕਿਉਂਕਿ ਇਕੱਲੇ ਬੱਚੇ ਹੀ ਨਹੀਂ, ਹੁਣ ਤਾਂ ਮੈਂ ਦੇਖਦਾ ਵੀ ਸਿਆਣੇ ਬਿਆਣੇ ਲੋਕ ਵੀ ਜਿਹੜੇ ਆ ਇਹਨਾਂ ਚੀਜ਼ਾਂ ਦੇ ਆਦੀ ਹੋਈ ਜਾ ਰਹੇ ਆ, ਇੰਨੇ ਕੁ ਜ਼ਿਆਦਾ ਇਹਦੇ ਵਿੱਚ ਖੁੱਭ ਚੁੱਕੇ ਆ। ਕੀ ਸਹੀ ਆ, ਕੀ ਗਲਤ ਆ, ਕੀ ਉਹਨਾਂ ਦੀ ਸਿਹਤ ਦੇ ਉੱਤੇ ਉਸਦਾ ਅਸਰ ਹੁੰਦਾ ਆ, ਉਸ ਤੋਂ ਅਣਜਾਣ ਹੋ ਕੇ ਉਸ ਦੇ ਪ੍ਰਭਾਵ ਅਧੀਨ ਜਿਹੜਾ ਉਹ ਲਗਾਤਾਰ ਆਈ ਜਾ ਰਿਹਾ। ਸੋ ਜ਼ਰੂਰ ਸੋਚਿਓ ਤੁਸੀਂ ਆਪਣੇ ਵਿਚਾਰ ਜਿਹੜੇ ਆ ਇਸ ਬਾਬਤ, ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਜਿਹੜਾ ਤੁਸੀਂ ਜ਼ਰੂਰ ਸਾਂਝੇ ਕਰਿਓ। ਹਾਂਜੀ ਰਾਜ ਜੀ, ਬਿਲਕੁਲ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਆਮ ਹੀ ਘਰਾਂ ਦੇ ਵਿੱਚ ਜਦੋਂ ਜਾਈਦਾ ਹੈ ਤੇ ਬੱਚੇ ਨੂੰ ਰੋਟੀ ਖਵਾ ਰਹੇ ਹੁੰਦੇ ਆ, ਛੋਟੇ ਬੱਚੇ ਨੂੰ, ਤੇ ਉਹਦੇ ਹੱਥ ਦੇ ਵਿੱਚ ਮੋਬਾਇਲ ਦਿੱਤਾ ਹੁੰਦਾ ਹੈ। ਕਹਿੰਦੇ ਵੀ ਇਹ ਰੋਟੀ ਉਹਨਾਂ ਚਿਰ ਹੀ ਖਾਂਦਾ ਜਾਂ ਖਾਂਦੀ ਹੈ ਜਿੰਨਾ ਚਿਰ ਇਹਦੇ ਕੋਲੇ ਮੋਬਾਇਲ ਚੱਲਦਾ ਹੈ। ਫਿਰ ਉਹ ਬੱਚਾ ਜਦੋਂ 10 ਕੁ ਸਾਲਾਂ ਦਾ ਹੋ ਜਾਂਦਾ, ਫਿਰ ਉਹ ਗੇਮਿੰਗ ਜਾਂ WhatsApp Facebook ਵੱਲ ਆਕਰਸ਼ਿਤ ਹੋ ਜਾਂਦਾ ਹੈ, ਤੇ ਫਿਰ ਆਪਾਂ ਦੇਖਦੇ ਹਾਂ ਕਿ ਇਹਦੇ ਰੁਝਾਨ ਜਿਹੜੇ ਆ ਉਹ ਸਿੱਟੇ ਮਾੜੇ ਨਿਕਲਦੇ ਆ। ਪਿੱਛੇ ਜੇ ਬਲੂ ਵੇਲ ਗੇਮ ਚੱਲੀ ਸੀ ਇੱਕ, ਬਹੁਤ ਚਰਚਿਤ ਹੋਈ ਸੀ। ਉਹਨੂੰ ਖੇਡਦਿਆਂ ਵੀ ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਗਵਾ ਦਿੱਤੀਆਂ ਸੀ।
ਗੇਮ ਦਾ ਜੰਜਾਲ ਜਿਹੜਾ ਉਹ ਐਸਾ ਸੀਗਾ ਵੀ ਬੱਚਾ ਮਾਨਸਿਕ ਤੌਰ ਤੇ ਉਹਦੇ ਵਿੱਚ ਫਸ ਜਾਂਦਾ ਸੀਗਾ ਹੂੰ। ਤੇ ਉਹਦੇ ਵਿੱਚ ਫਿਰ ਉਹਨੂੰ ਟਾਸਕ ਦਿੱਤਾ ਜਾਂਦਾ ਸੀਗਾ ਗੇਮ ਵੱਲੋਂ, ਯਾਨੀ ਕਿ ਕਾਲਪਨਿਕ ਜਿਹਨੂੰ ਆਪਾਂ ਕਹਿ ਦਿੰਦੇ ਆ। ਹੂੰ, 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 ਹੂੰ। ਕਾਲਪਨਿਕ ਦੁਨੀਆ ਦੇ ਵਿੱਚ ਉਹ ਇੰਨਾ ਕੁ ਫਸ ਜਾਂਦਾ ਸੀਗਾ ਵੀ ਉਹਨੂੰ ਟਾਸਕ ਮਿਲਦਾ ਸੀਗਾ। ਜੇ ਉਹ ਟਾਸਕ ਉਹ ਤੋਂ ਨਹੀਂ ਸੀ ਕਰ ਹੁੰਦਾ ਜਾਂ ਕੀਤਾ ਨਹੀਂ ਸੀ ਜਾਂਦਾ, ਉਹ ਫੇਲ ਹੋ ਜਾਂਦਾ ਸੀ, ਤਾਂ ਉਹਨੂੰ ਕਿਹਾ ਜਾਂਦਾ ਸੀਗਾ ਵੀ ਤੂੰ ਹੁਣ ਆਪਣੇ ਨਹੁੰ ਤੇ ਸੱਟ ਮਾਰ, ਆਪਣੀ ਉਂਗਲ ਤੇ ਸੱਟ ਮਾਰ ਜਾਂ ਆਪਦੀ ਛੱਤ ਤੋਂ ਛਾਲ ਮਾਰ ਦੇ। ਤਾਂ ਉਹ ਫਿਰ ਕਈ ਬੱਚੇ ਡਰਦੇ ਵੀ ਜੇ ਐਂ ਨਾ ਕੀਤਾ ਤੇ ਐਂ ਹੋ ਜਾਊਗਾ, ਤੇ ਉਹ ਫਿਰ ਉਹਨਾਂ ਸਿੱਟਿਆਂ ਤੋਂ ਡਰਦੇ ਕਈ ਬੱਚਿਆਂ ਨੇ ਆਪਣੀ ਜਾਨ ਜਿਹੜੀ ਆ ਉਹ ਗਵਾਉਣੀ ਉਹਨਾਂ ਨੂੰ ਪਈ ਸੀਗੀ, ਤੇ ਕਈ ਮਾਪਿਆਂ ਨੂੰ ਆਪਣੇ ਜਿਹੜੇ ਬੱਚੇ ਆ ਬਹੁਤ ਪਿਆਰੇ ਜਿਹੜੇ ਆ, ਉਹ ਗਵਾਉਣੇ ਪਏ ਸੀਗੇ। ਤਾਂ ਕਈ ਵਾਰੀ ਅਸੀਂ ਖਿਆਲ ਨਹੀਂ ਕਰਦੇ ਵੀ ਇਹ ਗੇਮ ਖੇਡ ਰਿਹਾ ਬੱਚਾ ਜਾਂ ਕਿਵੇਂ ਆ, ਪਰ ਉਹਦੇ ਜਿਹੜੇ ਰੁਝਾਨ ਹੁੰਦੇ ਆ ਉਹ ਖਤਰਨਾਕ ਸਿੱਟਿਆਂ ਦੇ ਰੂਪ ਦੇ ਵਿੱਚ ਨਿਕਲਦੇ ਆ। ਔਨਲਾਈਨ ਗੇਮਿੰਗ ਬੱਚੇ ਖਾਸ ਕਰਕੇ ਜਿਹੜੇ ਅੱਲੜ ਉਮਰ ਵਾਲੇ ਆ 10 ਤੋਂ 16, 17, 18 ਸਾਲ ਦੇ, ਉਹ ਇਹਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋ ਰਹੇ ਆ, ਤੇ ਹੁਣ ਤਾਂ ਇਹਦੇ ਸਿੱਟੇ ਜਿਹੜੇ ਆ ਉਹ ਵੀ ਭਿਆਨਕ ਰੂਪ ਦੇ ਵਿੱਚ ਨਿਕਲਣੇ ਸ਼ੁਰੂ ਹੋ ਗਏ। ਆਪਾਂ ਆਮ ਹੀ ਵੇਖਦੇ ਵੀ ਹਰ ਬੱਚੇ ਕੋਲੇ ਅੱਜ ਆਪਦਾ ਇੱਕ ਮੋਬਾਈਲ ਆ। ਬੇਸ਼ੱਕ ਇੰਟਰਨੈਟ ਨਾਲ ਦੁਨੀਆ ਤੁਹਾਡੇ ਟੇਬਲ ਤੇ ਆ, ਤੁਹਾਡੇ ਹੱਥ ਦੇ ਵਿੱਚ ਆ, ਤੁਸੀਂ ਕੁਛ ਵੀ ਆਪਦੀ ਸਟੱਡੀ ਦੇ ਰਿਗਾਰਡਿੰਗ ਆਪਦੀ ਜੋ ਵੀ ਤੁਹਾਨੂੰ ਟਾਸਕ ਮਿਲਦਾ, ਅਸਾਈਨਮੈਂਟਸ ਮਿਲਦੀਆਂ ਨੇ, ਉਹਦੇ ਰਿਗਾਰਡਿੰਗ ਖੋਜ ਸਕਦੇ ਹੋ। ਪਰ ਅਸੀਂ ਵੇਖਦੇ ਹਾਂ ਵੀ ਜਿਹੜੇ ਸਾਡੇ ਮੁੰਡੇ ਕੁੜੀਆਂ ਅੱਲੜ ਉਮਰ ਵਾਲੇ, ਉਹਨਾਂ ਦਾ ਜਿਹੜਾ ਰੁਝਾਨ ਆ ਉਹ ਜਾਂ ਤਾਂ ਸੋਸ਼ਲ ਸਾਈਟਸ ਦੇ ਉੱਪਰ ਆ, ਤੇ ਜਾਂ ਫਿਰ ਉਹਨਾਂ ਦਾ ਰੁਝਾਨ ਗੇਮਿੰਗ ਵੱਲ ਆ। ਗੇਮਿੰਗ ਦੇ ਸਿੱਟੇ ਬੜੇ ਭੈੜੇ ਨਿਕਲ ਰਹੇ ਨੇ। ਇੰਡੀਆ ਦੇ ਵਿੱਚ ਇੱਕ ਮੁੰਡੇ ਨੇ, 16 ਸਾਲ ਦੇ ਮੁੰਡੇ ਨੇ, ਪਬਜੀ ਖੇਡ ਰਿਹਾ ਸੀਗਾ। ਹੂੰ, ਹੂੰ, ਜਦੋਂ ਹੂੰ। ਉਹਦੀ ਮਾਤਾ ਨੇ ਆ ਕੇ ਬੁਲਾਇਆ 2-3 ਵਾਰ, ਉਹ ਬੋਲਿਆ ਨਾ, ਤੇ ਉਹਨੇ ਆਪਦੀ ਮਾਤਾ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ, ਕਹਿੰਦਾ ਹਾਂ, ਹਾਂ ਤੂੰ ਮੈਨੂੰ ਡਿਸਟਰਬ ਕਿਉਂ ਕੀਤਾ। ਦੇਖੋ। ਤੇ ਉਹਦਾ ਪਿਤਾ, ਜਿਹੜਾ ਲਖਨਊ ਦੀ ਇਹ ਘਟਨਾ ਵਾ, ਉਹਦਾ ਪਿਤਾ ਫੌਜੀ ਆ, ਤੇ ਉਹ ਬੰਦਾ ਕਹਿੰਦਾ ਮੈਂ 5 ਦਿਨਾਂ ਦੇ ਵਿੱਚ 2000 ਕਾਲਾਂ ਕੀਤੀਆਂ ਆਪਦੇ ਘਰੇ। ਤੇ ਹੂੰ, ਅਖੀਰ ਉਹਨੂੰ ਸ਼ੱਕ ਹੋਇਆ, ਉਹਨੇ ਆਂਢੀਆਂ-ਗੁਆਂਢੀਆਂ ਤੋਂ ਪੁੱਛਿਆ ਵੀ, ਉਹ ਕਹਿੰਦੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਹੈ ਨੀਗਾ, ਮੁੰਡੇ ਦੀ ਛੋਟੀ ਭੈਣ ਆ 9 ਕੁ ਸਾਲਾਂ ਦੀ, 16 ਸਾਲਾਂ ਦਾ ਇਹ ਆਪ ਆ। ਤੇ ਉਹ ਕਹਿੰਦਾ ਵੀ ਜਦੋਂ ਮੈਨੂੰ ਸ਼ੱਕ ਪਿਆ ਵੀ ਇਹ ਕੀ ਗੱਲ ਹੈ ਵੀ ਘਰੇ ਕੋਈ ਹੈ ਨੀਗਾ ਜਾਂ ਹੂੰ, ਕੀ ਹੂੰ। ਚੱਕਰ ਆ, ਤੇ ਉਹਨੇ ਫਿਰ ਅਖੀਰ ਗੁਆਂਢੀਆਂ ਨੇ ਸ਼ਿਕਾਇਤ ਕੀਤੀ ਵੀ ਇਹਨਾਂ ਦੇ ਘਰੋਂ ਤਾਂ ਬਦਬੂ ਆ ਰਹੀ ਆ, ਬਹੁਤ ਮੁਸ਼ਕਿਲ। ਗੰਦੀ ਸਮੈਲ ਆ ਰਹੀ ਸੀ। ਤੇ ਫਿਰ ਜਦੋਂ ਪੁਲਿਸ ਨੇ ਆ ਕੇ ਦੇਖਿਆ ਤਾਂ ਉਹ ਔਰਤ ਦੀ 2-3 ਦਿਨਾਂ ਬਾਅਦ ਪਤਾ ਲੱਗਿਆ ਵੀ ਇਹਦੀ ਡੈਥ ਹੋਈ ਆ, ਤੇ ਉਹਨੇ ਆਪਣੀ ਭੈਣ ਨੂੰ ਵੀ ਡਰਾਇਆ ਧਮਕਾਇਆ ਵੀ ਤੂੰ ਕਿਸੇ ਨੂੰ ਦੱਸਣਾ ਨਹੀਂਗਾ। ਤੇ ਜਦੋਂ ਫੌਜੀ ਕਹਿੰਦਾ ਵੀ ਮੇਰੀ ਘਰੇ ਗੱਲ ਹੋਈ ਸੀ, ਤਾਂ ਉਦੋਂ ਇਹਨੇ ਇੱਕ ਵਾਰੀ ਦੱਸਿਆ ਵੀ ਮੈਂ ਇਹਨੂੰ ਪੁੱਛਿਆ ਵੀ ਤੇਰੀ ਮੰਮੀ ਕਿੱਥੇ ਆ? ਤੇ ਉਹ ਕਹਿੰਦਾ ਵੀ ਉਹ ਤਾਂ ਜੀ ਬਾਜ਼ਾਰ ਗਏ ਹੋਏ ਆ। ਤੇ ਜਦੋਂ ਮੈਂ ਕਿਹਾ ਵੀ ਚੱਲ ਕੁੜੀ ਨਾਲ ਗੱਲ ਕਰਾ, ਕੁੜੀ ਵੀ ਕਹਿੰਦਾ ਸਹਿਮੀ-ਸਹਿਮੀ ਜੀ ਬੋਲੀ, ਤੇ ਮੈਨੂੰ ਸ਼ੱਕ ਹੋ ਗਿਆ ਵੀ ਜਿਹੜਾ ਇਹ ਘਰੇ ਕੋਈ ਅਨਐਕਸਪੈਕਟਡ ਚੀਜ਼ ਵਾਪਰ ਗਈ ਹੈ। ਪਰ ਕਹਿੰਦਾ ਵੀ ਮੈਨੂੰ ਇੰਨੀ ਜ਼ਿਆਦਾ ਮੈਨੂੰ ਮਨ ਦੇ ਵਿੱਚ ਹੈ ਨਹੀਂ ਸੀਗਾ ਵੀ ਕਿ ਇਹਦਾ ਮੇਰੀ ਘਰਵਾਲੀ ਦਾ ਕਤਲ ਹੋ ਗਿਆ ਹੋਣਾ ਜਾਂ ਉਹਨੂੰ ਮਾਰ ਦਿੱਤਾ ਹੋਣਾ। ਪਰ ਉਹ ਕਹਿੰਦਾ ਵੀ ਪਬਜੀ ਖੇਡਦਾ ਸੀ ਮੁੰਡਾ, ਤੇ ਅਸਲ ਦੇ ਵਿੱਚ ਉਹਨੇ ਮਾਂ ਉਹਦੀ ਟੋਕਦੀ ਸੀ, ਰੋਕਦੀ ਸੀ, ਤੇ ਦੱਸਦਾ ਵੀ 3 ਜੂਨ ਦੀ ਗੱਲ ਆ ਜਦੋਂ ਮੇਰੀ ਅਖੀਰਲੀ ਵਾਰ ਗੱਲ ਹੋਈ ਆ। ਆਪ ਉਹ ਬੰਦਾ ਜਿਹੜਾ ਨਵੀਨ ਕੁਮਾਰ ਆ, ਉਹ ਪੱਛਮੀ ਬੰਗਾਲ ਦੇ ਆਸਨਸੋਲ ਦੇ ਵਿੱਚ 21 ਰਾਜਪੂਤਾਨਾ ਬਟਾਲੀਅਨ ਦੇ ਵਿੱਚ ਪੋਸਟਡ ਹੈ, ਤੇ 8 ਕੁ ਵਜੇ ਉਹ ਕਹਿੰਦਾ ਆਖਰੀ ਵਾਰ ਮੇਰੀ ਸਾਧਨਾ ਦੇ ਨਾਲ ਗੱਲ ਹੋਈ ਆ। ਉਸ ਤੋਂ ਬਾਅਦ ਕਹਿੰਦਾ ਵੀ ਇਹ ਮੁੰਡੇ ਨੇ ਫੋਨ ਚੱਕਦਾ ਰਿਹਾ, ਤੇ ਆਹ ਉਹਦੀ ਪੂਰੀ ਜਿਹੜੀ ਆ ਸਟੋਰੀ ਆ। ਤੇ ਹੁਣ ਉਹ 16 ਸਾਲਾਂ ਦਾ ਮੁੰਡਾ ਪੁਲਿਸ ਦੀ ਗਿਰਫਤ ਦੇ ਵਿੱਚ ਆ, ਜੇਲ੍ਹ ਦੇ ਵਿੱਚ ਆ। ਤੇ ਇਹ ਜਿਹੜੇ ਆਪਾਂ ਦੇਖਿਆ ਵੀ ਸਿੱਟੇ ਨਿਕਲਦੇ ਆ ਔਨਲਾਈਨ ਗੇਮਿੰਗ ਦੇ ਨਾਲ, ਕਿ ਬੱਚਾ ਹੁਣ ਆਪਣੀਆਂ ਮਾਵਾਂ ਨੂੰ ਵੀ ਕਤਲ ਕਰਨ ਤੱਕ ਜਿਹੜੇ ਆ ਉਹ ਪਹੁੰਚ ਗਏ ਆ। ਤੇ ਇਹਦੇ ਜਿਹੜੇ ਰੁਝਾਨ ਆ ਜਾਂ ਇਹਦੇ ਜਿਹੜੇ ਸਿੱਟੇ ਆ ਬਹੁਤ ਖਤਰਨਾਕ ਨਿਕਲ ਰਹੇ ਆ। ਇੱਕ ਸਟੱਡੀ ਵੀ ਕਹਿੰਦੀ ਆ ਵੀ ਜਿਹੜੇ ਬੱਚੇ ਔਨਲਾਈਨ ਗੇਮਿੰਗ ਖਾਸ ਕਰਕੇ ਪਬਜੀ ਵਰਗੀਆਂ ਜਾਂ ਹੋਰ ਗੇਮਾਂ ਦੇ ਵਿੱਚ ਫਸੇ ਹੋਏ ਆ, ਤਾਂ ਉਹਨਾਂ ਦੀ ਜਿਹੜੀ ਮਨੋਬਿਰਤੀ ਆ ਉਹ ਵਾਇਲੈਂਟ ਹੋ ਜਾਂਦੇ ਨੇ, ਉਹ ਹਿੰਸਕ ਹੋ ਜਾਂਦੇ ਆ, ਤੇ ਉਹ ਦੂਜਿਆਂ ਨੂੰ ਚੋਟ ਪਹੁੰਚਾਉਣ, ਸੱਟ ਮਾਰਨ ਦਾ ਕਈ ਵਾਰੀ ਕੋਸ਼ਿਸ਼ ਕਰਦੇ ਆ। ਤੇ ਇਹ ਜਿਹੜੀ ਪ੍ਰਵਿਰਤੀ ਆ 8 ਤੋਂ ਲੈ ਕੇ 18 ਸਾਲਾਂ ਦੇ ਬੱਚਿਆਂ ਦੇ ਵਿੱਚ ਜ਼ਿਆਦਾ ਦੇਖੀ ਗਈ ਹੈ, ਕਿਉਂਕਿ ਇਹ ਉਹ ਉਮਰ ਹੁੰਦੀ ਆ ਜਦੋਂ ਬੱਚਾ ਦੂਜੀ ਚੀਜ਼ਾਂ ਤੋਂ ਜ਼ਿਆਦਾ ਇੰਸਪਾਇਰ ਹੁੰਦਾ, ਜਾਂ ਜ਼ਿਆਦਾ ਤੇਜ਼ੀ ਦੇ ਨਾਲ ਚੀਜ਼ਾਂ ਨੂੰ ਸਿੱਖਦਾ, ਗ੍ਰਹਿਣ ਕਰਦਾ ਕਿ ਹਾਂ ਆਹ ਹੋ ਗਿਆ ਸੀ, ਆਹ ਹੋ ਗਿਆ ਸੀ। ਤਾਂ ਇਹਦੇ ਬਹੁਤ ਮਾੜੇ ਜਿਹੜੇ ਸਿੱਟੇ ਨਿਕਲ ਰਹੇ ਆ। ਸਾਨੂੰ ਆਪਣੇ ਬੱਚਿਆਂ ਦੇ ਨਾਲ-ਨਾਲ ਉਹਦੇ ਜਿਹੜੇ ਹੋਰ ਵੀ ਉਹਦੇ ਨਾਲ ਪੜ੍ਹਦੇ ਆ ਜਾਂ ਉਹਦੇ ਜਿਹੜੇ ਗਰੁੱਪ ਦੇ ਵਿੱਚ ਬੱਚੇ ਆ, ਤਾਂ ਇਹਨਾਂ ਬਾਬਤ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਕਰਦੇ ਰਹਿਣਾ ਚਾਹੀਦਾ, ਤਾਂ ਜੋ ਉਹਨਾਂ ਨੂੰ ਇਸ ਹਿੰਸਕ ਪ੍ਰਵਿਰਤੀ ਤੋਂ ਰੋਕਿਆ ਜਾ ਸਕੇ। ਉਹ ਦੂਜਿਆਂ ਦੀ ਮੌਤ ਤੇ ਨਾਲੋਂ ਨਾਲ ਆਪਣੀ ਮੌਤ ਦਾ ਵੀ ਕਾਰਨ ਨਾ ਬਣ ਸਕਣ। ਬਾਜ਼ਾਰ ਇਹਨਾਂ ਨੂੰ ਕਿਵੇਂ ਯੂਜ਼ ਕਰ ਰਿਹਾ,
ਉਹਦੇ ਬਾਰੇ ਵੀ ਚਰਚਾ ਜ਼ਰੂਰ ਕਰਾਂਗੇ ਕਿ ਕਿੰਨਾ ਵੱਡਾ ਕਾਰੋਬਾਰ ਹੋ ਗਿਆ ਹੁਣ ਮੋਬਾਈਲ ਗੇਮਿੰਗ ਦਾ। ਜੀ, ਜੀ ਬਿਲਕੁਲ। ਮੋਬਾਈਲ ਗੇਮਸ, ਸੋਸ਼ਲ ਮੀਡੀਆ ਇੱਦਾਂ ਦੇ ਜਿਹੜੇ ਇਹ ਰੁਝਾਨ ਆ, ਇਹਨਾਂ ਨੇ ਬਹੁਤ ਜ਼ਿਆਦਾ ਅਸਰ ਪਾਇਆ ਆ। ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਜੇ ਤੁਸੀਂ ਅਕਾਊਂਟ ਬਣਾਉਣਾ 13 ਸਾਲ ਘੱਟੋ ਘੱਟ ਕਹਿੰਦੇ ਤੁਹਾਡੀ ਉਮਰ ਹੋਣੀ ਚਾਹੀਦੀ ਆ। ਜਿਸ ਕੁੜੀ ਦੀ ਮੈਂ ਪਹਿਲੋਂ ਖਬਰ ਦੱਸ ਕੇ ਹਟਿਆ ਆ, ਉਹ ਜੀ, 11 ਸਾਲ ਦੀ ਸੀਗੀ ਜਦ ਉਸਨੇ ਇੰਸਟਾਗ੍ਰਾਮ ਦਾ ਅਕਾਊਂਟ ਬਣਾ ਲਿਆ, ਜਿਹੜਾ ਕਿ ਉਹ ਪਲੇਟਫਾਰਮ ਦੀ ਖੁਦ ਦੀ ਜਿਹੜੀ ਮਿਨੀਮਮ ਏਜ ਦੀ ਰਿਕੁਆਇਰਮੈਂਟ ਆ ਘੱਟੋ ਘੱਟ ਉਮਰ ਦੀ, ਉਹ ਵਾਇਓਲੇਸ਼ਨ ਸੀ। ਕਿੱਦਾਂ ਬਣਾ ਲਿਆ ਉਹ ਸਾਰੇ ਜਾਣਿਆਂ ਨੂੰ ਪਤਾ, ਕਿਉਂਕਿ ਝੂਠ ਬੋਲਣਾ ਉਹਨਾਂ ਨੇ ਕਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਚੈੱਕ ਕਰਨਾ। ਅਲੈਕਸਿਸ ਸਪੈਂਸ ਉਹਨਾਂ ਦੇ ਦੁਆਰਾ ਇਹ ਕੇਸ ਜਿਹੜਾ ਆ ਉਹ ਹੁਣ ਦਰਜ ਕੀਤਾ ਗਿਆ ਆ ਮੈਟਾ ਦੇ ਖਿਲਾਫ। ਸੋ ਉਹ 11 ਸਾਲ ਦੀ ਸੀ ਜਦੋਂ ਉਸਨੇ ਇੰਸਟਾਗ੍ਰਾਮ ਸ਼ੁਰੂ ਕਰ ਦਿੱਤਾ, ਤੇ 8 ਸਾਲ ਲਗਾਤਾਰ ਉਸਨੇ ਵਰਤਿਆ। ਉਸ ਦੇ ਚੱਲਦਿਆਂ ਡਿਪਰੈਸ਼ਨ, ਐਂਗਜ਼ਾਇਟੀ, ਐਨੋਰੈਕਸੀਆ ਇਸ ਦੇ ਉੱਤੇ ਜਿਹੜਾ ਹੈ ਉਹ ਅਸਰ ਪਾਇਆ। ਹੁਣ ਇਹ ਪ੍ਰੋਬਲਮ ਇਕੱਲੀ ਇਹੀ ਨਹੀਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਬਲੂ ਵੇਲ ਗੇਮ ਦਾ, ਇੱਦਾਂ ਦੇ ਬਹੁਤ ਸਾਰੇ ਜਿਹੜੇ ਚੈਲੰਜਸ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੈਂਡਸ ਆ ਉਹ ਚੱਲਦੇ ਰਹਿੰਦੇ ਆ, ਜਿਹਦੇ ਨਾਲ ਲੋਕਾਂ ਨੂੰ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਦੇ ਲਈ ਉਕਸਾਇਆ ਜਾਂਦਾ ਆ, ਵਿਊਜ਼ ਦੀ ਖਾਤਰ। ਜਿਹੜੇ ਬੰਦੇ ਨੇ ਫੇਸਬੁੱਕ ਬਣਾਉਣ ਦੇ ਵਿੱਚ ਮਦਦ ਕੀਤੀ ਸੀ, ਸੋਸ਼ਲ ਮੀਡੀਆ ਨੂੰ ਬਣਾਉਣ ਦੇ ਲਈ ਮਦਦ ਕੀਤੀ ਸੀ, ਉਹ ਬੰਦੇ ਨੇ ਆਪ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਮੈਂ ਇਸ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਵੀ ਮੌਜੂਦ ਨਹੀਂ ਆ। ਕਹਿੰਦਾ ਕਾਰਨ ਕੀ ਆ, ਇਸ ਨੇ ਸਾਡਾ ਸਮਾਜਿਕ ਤਾਣਾ ਬਾਣਾ ਟੋਟਲੀ ਨਸ਼ਟ ਕਰ ਦੇਣਾ ਆ, ਨਸ਼ਟ ਕਰ ਦਿੱਤਾ ਹੈ, ਤੇ ਉਸ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਇੱਕ ਡੋਪਾਮੀਨ ਇਫੈਕਟ ਵਰਤਿਆ ਜਾਂਦਾ ਹੈ। ਦਿਮਾਗ ਦੇ ਵਿੱਚ ਇੱਕ ਅਜਿਹਾ ਰਸਾਇਣ ਕੈਮੀਕਲ ਪੈਦਾ ਹੁੰਦਾ ਹੈ ਜਿਹੜਾ ਤੁਹਾਨੂੰ ਖੁਸ਼ੀ ਦਿੰਦਾ ਹੈ। ਜਦੋਂ ਉਹ ਰਸਾਇਣ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ, ਤੁਹਾਨੂੰ ਅੱਤ ਦੀ ਖੁਸ਼ੀ ਜਿਹੜੀ ਮਹਿਸੂਸ ਹੁੰਦੀ ਆ। ਜਦੋਂ ਕਿਸੇ ਨੂੰ ਲਾਈਕ, ਕਮੈਂਟ, ਸ਼ੇਅਰ ਇੱਦਾਂ ਦੀਆਂ ਚੀਜ਼ਾਂ ਉਹਦੇ ਪੋਸਟ ਦੇ ਉੱਤੇ ਨਜ਼ਰ ਆਉਂਦੀਆਂ ਆ, ਤਾਂ ਦਿਮਾਗ ਦੇ ਵਿੱਚ ਉਹ ਰਸਾਇਣ ਦਾ ਪੈਦਾ ਹੁੰਦਾ ਹੈ ਤੇ ਉਸਨੂੰ ਖੁਸ਼ੀ ਹੁੰਦੀ ਆ। ਜਦੋਂ ਤੁਹਾਨੂੰ ਟੂ ਮੱਚ ਡੋਪਾਮਾਈਨ ਦੀ ਆਦਤ ਪੈ ਜਾਂਦੀ ਆ, ਇੱਕ ਛੋਟੀ ਜਿਹੀ ਵੀ ਖੁਸ਼ੀ ਤੁਹਾਨੂੰ ਖੁਸ਼ ਨਹੀਂ ਕਰ ਸਕਦੀ। ਫਿਰ ਤੁਹਾਨੂੰ ਵੱਧ ਕਮੈਂਟ, ਵੱਧ ਲਾਈਕ, ਵੱਧ ਸ਼ੇਅਰ, ਮੈਨੂੰ ਕਿੰਨੇ ਜਾਣੇ ਦੇਖ ਰਹੇ ਆ, ਮੈਨੂੰ ਕਿੰਨੇ ਜਾਣੇ ਵਾਚ ਕਰ ਰਹੇ ਆ, ਕਿੰਨੇ ਮੇਰੇ ਫਾਲੋਵਰਸ ਆ, ਉਹ ਹੋਰ ਦੀ ਜਿਹੜੀ ਆ ਇੱਛਾ ਆ, ਵੱਧ ਦੀ ਇੱਛਾ ਆ, ਉਹ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਆ। ਤੇ ਫਿਰ ਉਹ ਡੋਪਾਮਾਈਨ ਕਦੀ ਦਿਮਾਗ ਦੇ ਵਿੱਚ ਨੈਚੁਰਲੀ ਓਨਾ ਤੁਹਾਡਾ ਪ੍ਰੋਡਿਊਸ ਨਹੀਂ ਹੋ ਸਕਦਾ। ਜੇ ਓਨਾ ਬਣਨਾ ਨਹੀਂ ਆ, ਤੇ ਉਹ ਖੁਸ਼ੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੀ ਬਾਅਦ ਦੇ ਵਿੱਚ ਮਿਲਣੀ ਨਹੀਂ ਆ। ਤੇ ਜੇ ਉਹ ਖੁਸ਼ੀ ਨਹੀਂ ਮਿਲਦੀ, ਤੇ ਫਿਰ ਬੰਦਾ ਐਂਜ਼ਾਇਟੀ, ਡਿਪਰੈਸ਼ਨ ਇੱਦਾਂ ਦੀਆਂ ਬਿਮਾਰੀਆਂ ਵੱਲ ਨੂੰ ਜਾਂਦਾ ਆ। ਤੇ ਜੇ ਨਹੀਂ, ਤੇ ਜੇ ਉਹਦੇ ਲਾਗੇ ਛਾਗੇ ਕੋਈ ਡਰੱਗਸ ਇੱਦਾਂ ਦੇ ਮੌਜੂਦ ਹੁੰਦੇ ਆ, ਤੇ ਫਿਰ ਬੰਦਾ ਉਧਰਲੇ ਪਾਸੇ ਨੂੰ ਤੁਰ ਜਾਂਦਾ ਆ। ਸੋ ਇਹ ਸੋਸ਼ਲ ਮੀਡੀਆ ਇੱਕ ਐਸਾ ਭੈੜਾ ਡਾਊਨਵਰਡ ਸਪਾਇਰਲ ਇਸਨੇ ਬਣਾ ਦਿੱਤਾ ਆ ਹਰ ਇੱਕ ਜ਼ਿੰਦਗੀ ਦੇ, ਜਿਹੜੇ ਦੁਨੀਆ ਦੇ ਜਿਹੜੇ ਇਨਸਾਨਾਂ ਦੇ ਜ਼ਿੰਦਗੀ ਦੇ ਵਿੱਚ, ਵੀ ਇਹ ਆਪਣਾ ਸਭ ਕੁਛ ਤਹਿਸ-ਨਹਿਸ ਜਿਹੜਾ ਉਹ ਕਰ ਰਿਹਾ ਆ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਟੋਟਲੀ ਸੋਸ਼ਲ ਮੀਡੀਆ ਨੂੰ ਬੈਨ ਕਰ ਦਿਓ, ਤੁਸੀਂ ਦੇਖੋ ਨਾ, ਤੁਸੀਂ ਮਾੜਾ ਜਿੰਨਾ ਵੀ ਜਿਹੜਾ ਉਹ ਨਾ ਕਰੋ। ਇਹ ਟੋਟਲੀ ਜਿਹੜੀ ਉਹ ਗਲਤ ਆ। ਹਰ ਇੱਕ ਚੀਜ਼ ਦਾ ਐਕਸੈਸ, ਜਿੱਦਾਂ ਸਿਆਣੇ ਵੀ ਪਹਿਲੋਂ ਵੀ ਕਹਿੰਦੇ ਰਹੇ ਆ ਵੀ ਬਹੁਤਾ ਜਦੋਂ ਕਿਸੇ ਵੀ ਚੀਜ਼ ਦਾ ਹੋ ਜਾਂਦਾ, ਉਹ ਨੁਕਸਾਨਦੇਹ ਹੁੰਦਾ ਆ। ਕੋਈ ਵੀ ਚੀਜ਼ ਜਿਹੜੀ ਬਹੁਤੀ ਜਿਹੜੀ ਉਹ ਤੁਸੀਂ ਕਰ ਲਓ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸੋਸ਼ਲ ਮੀਡੀਆ ਆ, ਇਸ ਨੇ ਬਹੁਤ ਮਾੜਾ ਅਸਰ ਹੁਣ ਤੱਕ ਬਣਾਇਆ ਆ। ਲੋ ਕੁਆਲਿਟੀ ਆਫ ਲਾਈਫ ਦੇ ਵਿੱਚ ਇੱਕ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਜਿਹੜਾ ਆ ਉਹ ਜ਼ਿੰਮੇਵਾਰ ਹੈਗੇ ਆ। ਤੇ ਜਿਸ ਪੱਖ ਨੂੰ ਤੁਸੀਂ ਛੋਹਿਆ ਆ ਪ੍ਰਵੀਨ ਜੀ, ਜੀ, ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਕੰਪਨੀਆਂ ਆ, ਕੰਪਨੀਆਂ ਦੇ ਲਈ ਅਸੀਂ ਇਨਸਾਨ ਨਹੀਂ ਆ, ਉਹਨਾਂ ਦੇ ਲਈ ਅਸੀਂ ਯੂਜ਼ਰ ਆ। ਕੌਣ ਕਿੰਨਾ ਜ਼ਿਆਦਾ ਸਮਾਂ ਬਤੀਤ ਇਸ ਉਹਨਾਂ ਦੀਆਂ ਐਪਸ ਦੇ ਉੱਤੇ ਕਰ ਰਿਹਾ ਆ, ਵੈਬਸਾਈਟ ਤੇ ਕਰ ਰਿਹਾ ਆ, ਫੋਨ ਦੇ ਉੱਤੇ ਕਰ ਰਿਹਾ ਆ, ਉਹਦੇ ਨਾਲ ਉਹਨਾਂ ਨੂੰ ਡਾਟਾ ਮਿਲਦਾ ਆ, ਹੂੰ, ਆંકੜੇ ਮਿਲਦੇ ਆ। ਉਹਨਾਂ ਆંકੜਿਆਂ ਨੂੰ ਉਹਨਾਂ ਨੇ ਵੱਖ-ਵੱਖ ਐਡਵਰਟਾਈਜ਼ਰਸ ਨੂੰ ਵੇਚਣਾ ਹੁੰਦਾ ਆ। ਐਡਵਰਟਾਈਜ਼ਰਸ ਤੋਂ ਉਹਨਾਂ ਨੇ ਰਾਸ਼ੀ ਜਿਹੜੀ ਉਹਨਾਂ ਨੂੰ ਮਨੀ ਜਿਹੜੀ ਉਹ ਮਿਲਣੀ ਆ, ਰਾਸ਼ੀ ਮਿਲਣੀ ਆ, ਤੇ ਉਹਨਾਂ ਨੇ ਇਹ ਦੇਖਣਾ ਵੀ ਸਾਡੇ ਬੈਂਕ ਅਕਾਊਂਟ 'ਚ ਕਿੰਨੇ ਨੰਬਰਾਂ ਵਾਲੇ ਜਿਹੜੇ ਡਾਲਰ ਆ, ਉਹ ਇਸ ਟਾਈਮ ਜਿਹੜੇ ਪਏ ਆ। ਉਹਨਾਂ ਨੂੰ ਹੋਰ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਮਤਲਬ ਨਹੀਂ, ਕੋਈ ਜੀਵੇ, ਕੋਈ ਮਰੇ, ਸੁਥਰਾ ਘੋਲ ਪਤਾਸੇ ਪੀਵੇ, ਉਹਨਾਂ ਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ। ਸਿਰਫ ਤੇ ਸਿਰਫ ਆਪੋ ਆਪਣੀ ਜਿਹੜੀ ਕਾਰਪੋਰੇਟ ਗਰੀਡ ਆ,
ਉਹ ਇਸ ਟਾਈਮ ਉਹਨਾਂ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਇਸ ਦਾ ਇੰਨਾ ਕੁ ਜ਼ਿਆਦਾ ਨੁਕਸਾਨ ਆਪਾਂ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਆ। ਹੁਣ ਤੁਸੀਂ ਪ੍ਰਵੀਨ ਜੀ, ਆਮ ਹੀ ਜੇ ਆਪਾਂ ਦੇਖ ਲਈਏ ਵੀ ਕਿਸ ਤਰੀਕੇ ਦੇ ਨਾਲ ਆਪਣੇ ਹੀ ਸਮਾਜ ਦੇ ਵਿੱਚ ਤਾਣਾ ਬਾਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਉਲਝਿਆ ਹੋਇਆ ਆ। ਜਿੱਦਾਂ ਜੀ, ਆਪਾਂ ਪਹਿਲੋਂ ਗੱਲ ਕੀਤੀ ਵੀ ਇਹਨਾਂ ਮੀਡੀਆ ਦੇ ਜ਼ਰੀਏ ਜੇ ਇਸ ਨੂੰ ਸੁਚੱਜੇ ਢੰਗ ਦੇ ਨਾਲ ਵਰਤਿਆ ਜਾਵੇ ਤਾਂ ਜ਼ਿੰਦਗੀ, ਇਨਫੋਰਮੇਸ਼ਨ, ਦੁਨੀਆ ਨੂੰ ਇਸਨੇ ਨਜ਼ਦੀਕ ਤਾਂ ਜ਼ਰੂਰ ਕਰ ਦਿੱਤਾ, ਪਰ ਨਾਲ ਹਾਂਜੀ। ਦੇ ਨਾਲ ਜਿਹੜਾ ਇਹ ਇੱਕ ਖਤਰਾ, ਇਹ ਜਿਹੜਾ ਸਮਾਜਿਕ ਤਾਣੇ ਬਾਣੇ ਨੂੰ ਉਸ ਦੇ ਉਲਟ ਜਿਹੜਾ ਕਰ ਦਿੱਤਾ ਆ, ਤਾਣੇ ਬਾਣੇ ਨੂੰ ਇੰਨਾ ਉਲਝਾ ਦਿੱਤਾ ਹੈ, ਉਹ ਇੱਕ ਵੱਡੀ ਸਮੱਸਿਆ, ਚੁਣੌਤੀ ਆਪਣੇ ਸਾਹਮਣੇ ਆ। ਹਾਂਜੀ, ਬਿਲਕੁਲ ਚੁਣੌਤੀ ਬਹੁਤ ਵੱਡੀ ਆ, ਔਰ ਇਹ ਬਿਲਕੁਲ ਤੁਸੀਂ ਜਿਹੜਾ ਕਾਰਪੋਰੇਟ ਵਾਲਾ ਪੱਖ ਛੋਹਿਆ ਇਸੇ ਮਸਲੇ ਦੇ ਵਿੱਚ, ਉਹ ਬਹੁਤ ਵੈਲਿਡ ਤੇ ਬਹੁਤ ਵੱਡਾ ਤੇ ਬਹੁਤ ਪਾਵਰਫੁਲ ਆ। ਕਿਉਂਕਿ ਉਹਦੇ 'ਚ ਜਿਹੜਾ ਕਾਰਨ ਆ ਉਹ ਇਹੀ ਆ ਵੀ ਅਸੀਂ ਕਿਸੇ ਦੇ ਲਈ ਡਾਟਾ ਬਣ ਚੁੱਕੇ ਹਾਂ, ਕਿਸੇ ਦੇ ਲਈ ਅਸੀਂ ਯੂਜ਼ਰ ਬਣ ਚੁੱਕੇ ਹਾਂ, ਕਿਸੇ ਦੇ ਲਈ ਅਸੀਂ ਔਨਲਾਈਨ ਟ੍ਰੈਫਿਕ ਬਣ ਚੁੱਕੇ ਹਾਂ, ਕਿਸੇ ਦੇ ਲਈ ਅਸੀਂ ਐਡ ਵੇਖਣ ਦਾ ਇੱਕ ਜ਼ਰੀਆ ਬਣ ਚੁੱਕੇ ਹਾਂ, ਐਡ ਵੇਚਣ ਦਾ ਜ਼ਰੀਆ ਬਣ ਚੁੱਕੇ ਹਾਂ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲਈ ਤਾਂ ਲਾਹੇਵੰਦ ਨੇ, ਪਰ ਸਾਡੇ ਲਈ ਇਨਫੋਰਮੇਸ਼ਨ ਦਾ ਸਿਰਫ ਇੱਕ ਇਨਫੋਰਮੇਸ਼ਨ ਦਾ ਜਾਣਕਾਰੀ ਦਾ ਸਾਧਨ ਨਾ ਹੋ ਕੇ ਸਾਡੀਆਂ ਹੋਰ ਆਦਤਾਂ, ਸਾਡੀ ਰਹਿਣੀ-ਬਹਿਣੀ, ਸੁਭਾਵਾਂ ਤੇ ਇਹਨਾਂ ਚੀਜ਼ਾਂ ਦਾ, ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ। ਹੁਣ ਮੋਸਟਲੀ ਗੱਲ ਕਰਦੇ ਤੁਸੀਂ ਲੋਕਾਂ ਨੂੰ ਸੁਣਿਆ ਹੋਣਾ ਵੀ ਤੇਰੇ ਫੇਸਬੁੱਕ ਫਰੈਂਡ ਕਿੰਨੇ ਆ? ਤੇ ਅਗਲਾ ਹੂੰ, ਕਹਿੰਦਾ ਮੇਰੀ ਤਾਂ ਜੀ ਲਿਸਟ ਪੂਰੀ ਹੋ ਗਈ, ਮੇਰੇ 5000 ਆ। ਤੇ ਜੇ ਅਗਲੇ ਦਿਨ ਲੋੜ ਪੈ ਜੇ ਵੀ ਰੱਬ ਨਾ ਕਰੇ ਕਿਸੇ ਭੈਣ ਭਰਾ ਨੂੰ ਖੂਨ ਦੀ ਬੋਤਲ ਦੀ, ਤਾਂ ਉਦੋਂ ਫਿਰ ਅਗਲਾ ਕਹਿੰਦਾ ਵੀ ਤੇਰੇ 5000 ਕਿੱਥੇ ਗਏ ਫਰੈਂਡ? ਤਾਂ ਉਦੋਂ ਬੋੜਦਾ ਨਹੀਂ। ਅਸੀਂ ਕਾਲਪਨਿਕ ਜ਼ਿੰਦਗੀ ਦੇ ਵਿੱਚ ਜ਼ਿਆਦਾ ਜਿਉਣ ਲੱਗ ਪਏ ਹਾਂ, ਸੋਸ਼ਲ ਮੀਡੀਆ ਤੇ ਘੱਟ ਆ। ਤੇ ਇਹ ਜਿਹੜੇ ਕਾਰਨ ਨੇ, ਮਾੜੇ ਕਾਰਨ ਨੇ ਜਾਂ ਮਾੜੀਆਂ ਚੀਜ਼ਾਂ ਦੇ ਮਾੜੇ ਆਦਤਾਂ ਨੇ, ਤਾਂ ਇਹਨਾਂ ਦਾ ਹੁਣ ਸਾਡੀ ਜੀਵਨ ਸ਼ੈਲੀ ਤੇ ਜਿਹੜਾ ਵਾ ਬਹੁਤ ਜ਼ਿਆਦਾ ਪ੍ਰਭਾਵ ਪੈਣ ਵੀ ਲੱਗ ਪਿਆ ਤੇ ਦਿਖਣ ਵੀ ਲੱਗ ਪਿਆ। ਜੀ ਰਾਜ। ਜੀ, ਆਪਣੇ ਨਾਲ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਦੇ ਵਿਚਾਰ ਵੀ ਸਾਂਝੇ ਕਰਦੇ ਹਾਂ। ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200, 4082725200। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਜੀ, ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਸਤਿਕਾਰ ਕਰਦੇ ਦੋਵਾਂ ਭਰਾਵਾਂ ਨੂੰ। ਸਾਡੇ ਬਹੁਤ ਵਧੀਆ ਵਿਚਾਰ ਹੁੰਦੇ ਆ, ਰੋਜ਼ ਸੁਣੀਦਾ ਸਾਨੂੰ। ਧੰਨਵਾਦ ਜੀ। ਨਾ ਭਾਜੀ, ਇਹ ਨਾ ਮੈਂ ਪਹਿਲਾਂ ਕਾਮੈਂਟ ਕਰਨਾ ਨਾ, ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਨਾ, ਉਹ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਮਾੜਾ ਹੋਇਆ। ਜਿੱਦਾਂ ਆਪਾਂ ਵੀ ਸਾਰਿਆਂ ਨੂੰ, ਆਪਾਂ ਨੂੰ ਦੁੱਖ ਲੱਗਾ ਨਾ, ਦੁੱਖ ਹੋਇਆ ਇਹ ਗੱਲ ਦਾ। ਸਾਰੀ ਦੁਨੀਆ ਨੇ ਦੁੱਖ ਮਨਾਇਆ ਨਾ। ਆਪਾਂ ਦੇਖਿਆ ਸਾਰੇ ਪਾਸੇ ਵੀ ਸਾਰੇ ਗੋਰੇ ਕਾਲੇ ਰੋਏ। ਇੱਕ ਨਾ ਜਿਹਨੇ ਕਤਲ ਕੀਤਾ ਉਹਨੇ ਕੰਮ ਵੀ ਬਹੁਤ ਮਾੜਾ ਕੀਤਾ, ਚੰਗਾ ਕੰਮ ਨਹੀਂ ਕੀਤਾ ਜਿਹਨੇ ਕੀਤਾ। ਬਹੁਤ ਗਰੂਸਮ ਮਰਡਰ ਸੀਗਾ ਇਹ ਨਾ। ਉਹਦੇ ਮਾਂ ਪਿਓ ਵੀ ਦੇਖ ਕੇ ਆਪਾਂ ਬਹੁਤ ਤਰਸ ਆਉਂਦਾ। ਜਿੱਦਾਂ ਬਈ ਆਪਾਂ ਅੰਤ ਨੂੰ ਨਾ ਦੂਜੇ ਪਾਠ ਕਰਾਇਆ ਸੀਗਾ, ਉਹ ਉੱਥੇ ਵੀ ਆਪਾਂ ਦੇਖਿਆ ਉਹਨਾਂ ਮਾਂ ਪਿਓ ਨੂੰ ਬਹੁਤ ਤਰਸ ਆਉਂਦਾ ਉਹਨਾਂ ਦਾ। ਜਿੱਦਾਂ ਹੁਣ ਦੇਖੋ ਸਾਰਾ ਕੁਝ ਵਿਛੜ ਗਿਆ ਨਾ। ਪਰ ਆਪਾਂ ਜਿਹੜੇ ਮਰਡਰ ਕਰਦੇ ਆ, ਕਤਲ ਕਰਦੇ ਆ, ਉਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਵੀ ਤੁਸੀਂ ਇੱਦਾਂ ਨਹੀਂ ਵੀ ਜਿਹੜਾ ਬੰਦੇ ਨੂੰ ਕਤਲ ਕਰਦੇ ਆ ਉਹਨੂੰ ਇਕੱਲੇ ਨੂੰ ਮਾਰਦੇ ਆ। ਤੂੰ ਉਹ ਸਾਰੇ ਪਰਿਵਾਰ ਨੂੰ ਤਕਰੀਬਨ ਖਤਮ ਕਰ ਦਿੰਦੇ ਆ। ਫਿਜ਼ੀਕਲੀ ਨਾ ਚਲ ਖਤਮ ਕਰਦੇ, ਅੰਦਰੋਂ ਦਾ ਉਹ ਵਿਚਾਰੇ ਖਤਮ ਹੋ ਜਾਂਦੇ ਆ। ਉਹਨਾਂ ਦਾ ਸਾਰਾ ਘਰ ਵਿੱਚ ਹਨੇਰਾ ਪੈ ਜਾਂਦਾ ਹੈ ਨਾ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਜਦੋਂ ਇੱਦਾਂ ਦੇ ਨਾ ਕਤਲ ਕਰਦੇ ਆ ਜਾਂ ਮਰਡਰ ਕਰਦੇ ਆ, ਵੀ ਤੁਸੀਂ ਜਦੋਂ ਕਰਦੇ ਆ ਕਤਲ ਕਿਸੇ ਨੂੰ, ਉਹ ਇੱਕ ਬੰਦੇ ਨੂੰ ਤੁਸੀਂ ਨਹੀਂ ਨਾ ਇਕੱਲਾ ਇੱਕ ਬੰਦੇ ਦਾ ਅਸਰ ਨਹੀਂ ਹੁੰਦਾ ਜਿਹਨੂੰ ਮਾਰਦੇ ਆ। ਪਤਾ ਨਹੀਂ ਹੋਰ ਬੰਦਿਆਂ ਨੂੰ ਕਿੰਨਾ ਅਸਰ ਹੁੰਦਾ, ਉਹਦੇ ਪਰਿਵਾਰ ਨੂੰ, ਜਿਹੜਾ ਮਾਂ ਪਿਓ ਨੂੰ, ਜਾਂ ਕੋਈ ਰਿਸ਼ਤੇਦਾਰ। ਨਾਲੇ ਬਹੁਤ ਆਪਾਂ ਨੂੰ ਤਰਸ ਆਉਂਦਾ, ਜਿੱਦਾਂ ਬਹੁਤ ਮਾੜਾ ਨਾ। ਪਰ ਸੋਸ਼ਲ ਮੀਡੀਆ ਨੇ ਦੇਖੋ ਕਿੱਦਾਂ ਬਿਹੇਵ ਕੀਤਾ ਇਹ ਕਤਲ ਤੋਂ ਮਗਰੋਂ। ਸਾਰਿਆਂ ਨੂੰ ਸੀਗਾ ਵੀ ਪਹਿਲਾਂ ਤੋਂ ਪਹਿਲਾਂ ਵੀਡੀਓ ਅਸੀਂ ਪਾਈਏ ਨਾ। ਬੜਾ ਕੋਈ ਉਹਦੀ ਪਰਿਵਾਰ ਦੀ ਨਾ ਕੋਈ ਪ੍ਰਾਈਵੇਸੀ ਨਹੀਂ ਉਹਨਾਂ ਨੇ ਰੱਖੀ ਹੈ ਨਾ। ਆਪਾਂ ਦੇਖਿਆ ਸਾਰੇ ਵੀਡੀਓ ਨਾ। ਦੇਖੋ ਪਰਿਵਾਰ ਦੁੱਖ ਦਾ ਟਾਈਮ ਹੁੰਦਾ, ਉਸ ਟਾਈਮ ਬਹੁਤ ਮਾੜਾ ਟਾਈਮ ਹੁੰਦਾ। ਉਹਨਾਂ ਲੋਕਾਂ ਨੇ ਦੇਖੋ ਬਹੁਤ ਵੀਡੀਓ ਪਾਈਆਂ, ਉਹਨਾਂ ਪਰਿਵਾਰ ਤੋਂ ਪੁੱਛਣ ਤੋਂ ਵੀ ਬਗੈਰ ਵੀ ਅਸੀਂ ਆਹ ਵੀਡੀਓ ਪਾ ਸਕਦੇ ਜਾਂ ਗੱਲਾਂ ਪਾ ਸਕਦੇ ਹਾਂ। ਸੋ ਸੋਸ਼ਲ ਮੀਡੀਆ ਜਿਹੜਾ ਉਹ ਲਾਈਕ ਆਈ ਥਿੰਕ ਬਹੁਤ ਖਰਾਬ ਆ ਇਸ ਟਾਈਮ ਮਾਹੌਲ ਬਣਿਆ ਸੋਸ਼ਲ ਮੀਡੀਆ ਦਾ। ਸਾਰਿਆਂ ਨੂੰ ਹੈਗਾ ਵੀ ਪਹਿਲਾਂ ਤੋਂ ਪਹਿਲਾਂ ਵੀਡੀਓ ਅਸੀਂ ਪਾਈਏ ਵੀ ਸਾਨੂੰ ਸਾਰਿਆਂ ਤੋਂ ਜ਼ਿਆਦਾ ਵਿਊ ਮਿਲਣ। ਅਸੀਂ ਬਹੁਤ ਮਾੜਾ ਅਸਰ ਹੁੰਦਾ ਸੋਸਾਇਟੀ ਦੇ। ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਆ ਵੀ ਸਾਰਿਆਂ ਦੀ ਵੀਡੀਓ ਪਾਉਣ ਤੋਂ ਪਹਿਲਾਂ ਜੀ। ਧੰਨਵਾਦ ਦੋਨੋਂ ਭਰਾਵਾਂ ਦਾ।
ਬਿਲਕੁਲ ਪ੍ਰਵੀਨ ਜੀ, ਜਿਹੜੀ ਇਹਨਾਂ ਨੇ ਗੱਲ ਆਖੀ ਆ, ਲਿਹਾਜ਼ ਨਹੀਂ ਰਿਹਾ ਜੀ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਾ। ਇਹ ਬੜੀ ਅਫਸੋਸ ਦੇ ਨਾਲ ਆਪਾਂ ਨੂੰ ਜਿਹੜਾ ਉਹ ਕਹਿਣਾ ਪੈ ਰਿਹਾ ਆ। ਉਹ ਕੇਅਰ ਨਹੀਂ ਕਰਦੇ। ਲਾਸ਼ ਪਈ ਦੀ ਜਿਸ ਤਰੀਕੇ ਦੇ ਨਾਲ ਨਰਾਦਰ ਉਸ ਦੀ ਦੇਹ ਦੀ ਲਾਈਵ ਉੱਥੋਂ ਲੋਕ ਹੋ ਗਏ, ਉਹ ਸਾਰਾ ਕੁਝ ਜਿਹੜਾ ਉਹ ਕਰੀ ਜਾਂਦੇ। ਇੱਕ ਨਾ ਸ਼ਬਦ ਵਰਤਿਆ ਜਾਂਦਾ, ਫੋਮੋ, ਫੀਅਰ ਆਫ ਮਿਸਿੰਗ ਆਊਟ। ਕਿਤੇ ਬਹੁਤ ਸਾਰੇ ਜਿਹੜੇ ਯੂਜ਼ਰ ਸੋਸ਼ਲ ਮੀਡੀਆ ਦੇ ਆ ਨਾ, ਉਹਨਾਂ ਨੂੰ ਇਹ ਇੱਕ ਨਵੀਂ ਕਹਿ ਲਓ ਵੀ ਬਿਮਾਰੀ ਆ, ਮਾਨਸਿਕ ਬਿਮਾਰੀ ਆਪਾਂ ਇਸ ਨੂੰ ਜਿਹੜਾ ਉਹ ਕਹਿ ਸਕਦੇ ਹਾਂ, ਵੀ ਉਹਨਾਂ ਨੂੰ ਲੱਗਦਾ ਵੀ ਯਾਰ ਜੇ ਮੈਂ ਆਹ ਨਾ ਕੀਤਾ ਮੈਂ ਮਿਸ ਕਰ ਜਾਣਾ ਕੁਛ ਨਾ ਕੁਛ, ਮੇਰੇ ਨਾਲ ਇੱਦਾਂ ਨਾ ਹੋ ਜੇ, ਮੈਂ ਮਿਸ ਨਾ ਕਰ ਜਾਵਾਂ। ਇਹਦੇ ਨਾਲ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਆ। ਦੇਖੋ ਅੱਗੇ ਵੀ ਦੁਨੀਆ ਵਸਦੀ ਸੀ, ਅੱਗੇ ਵੀ ਦੁਨੀਆ ਰਹਿੰਦੀ ਸੀਗੀ। ਸਾਰੀ ਦੁਨੀਆ ਨੂੰ ਸਾਰਾ ਕੁਛ ਨਹੀਂ ਸੀ ਪਤਾ ਹੁੰਦਾ, ਕਿੱਥੇ ਕੀ ਹੋ ਰਿਹਾ, ਕਿਵੇਂ ਹੋ ਰਿਹਾ ਆ। ਕਿਤੇ ਕੁਛ ਆ ਗਿਆ, ਅਦਾਰਿਆਂ 'ਚ ਆ ਗਿਆ, ਗੱਲ ਆ ਗਈ ਤੇ ਪਤਾ ਲੱਗ ਗਿਆ। ਹੁਣ ਤੁਸੀਂ ਹਰ ਇੱਕ ਚੀਜ਼ ਨੂੰ ਹਜ਼ਮ ਨਹੀਂ ਕਰ ਸਕਦੇ। ਇਹ ਜਿਹੜੀ ਚੀਜ਼ ਜਿਹੜੀ ਉਹ ਤੁਹਾਨੂੰ ਦੇਖਣ ਦੀ ਲੋੜ ਆ। ਮੈਂ ਬਹੁਤ ਅਜਿਹੇ ਲੋਕਾਂ ਨੂੰ ਜਿਹੜਾ ਉਹ ਜਾਣਦਾ ਹਾਂ, ਜਿਹੜੇ ਸੋਸ਼ਲ ਮੀਡੀਆ ਨੂੰ ਭੰਡਦੇ ਨੇ, ਗੱਲਾਂ ਕਰਦੇ ਨੇ, ਇਸ ਚੀਜ਼ ਦੇ ਉੱਤੇ ਹੈਗੇ ਆ, ਪਰ ਆਪ ਸੋਸ਼ਲ ਮੀਡੀਆ ਦੇ ਉਸ ਸਪਾਇਰਲ ਦੇ ਵਿੱਚ ਐਸੀ ਘੁੰਮਣ ਘੇਰੀ 'ਚ ਫਸੇ ਆ, ਕਿਉਂਕਿ ਉਹਨਾਂ ਨੇ ਹੁਣ ਜਿਹੜਾ ਹੈ ਨਾ ਬੋਲਣ ਦੇ ਲਈ ਵੀ ਵੀ ਨੈਗੇਟਿਵ ਬੋਲਣ ਦੇ ਲਈ ਵੀ ਉਹਨਾਂ ਨੂੰ ਆਪ ਸੋਸ਼ਲ ਮੀਡੀਆ ਦੇ ਵਿੱਚ ਜਾਣਾ ਪੈ ਰਿਹਾ ਆ। ਉਹ ਆਪ ਅਜਿਹੇ ਦਲਦਲ ਦੇ ਵਿੱਚ ਫਸ ਗਏ ਨੇ ਵੀ ਸੋਸ਼ਲ ਮੀਡੀਆ ਦਾ ਜਿਹੜਾ ਉਹਨੂੰ ਮਾੜਾ ਕਹਿੰਦੇ ਕਹਿੰਦੇ ਆਪ ਉਸ ਦਾ ਜਿਹੜਾ ਉਹ ਸ਼ਿਕਾਰ ਹੋ ਗਏ, ਵੀ ਮੈਂ ਆਹ ਨਾ ਮਿਸ ਕਰ ਜਾ। ਅੱਛਾ ਉਹਨੇ ਕੀ ਕਿਹਾ, ਉਹ ਕੀ ਕਹਿੰਦੇ ਆ, ਇੱਧਰ ਕੀ ਹੋ ਗਿਆ, ਉੱਧਰ ਕੀ ਹੋ ਗਿਆ। ਹਰ ਇੱਕ ਚੀਜ਼ ਤੁਸੀਂ ਨਹੀਂ ਹਜ਼ਮ ਕਰ ਸਕਦੇ। ਇਹ ਜਿਹੜਾ ਫੀਅਰ ਆਫ ਮਿਸਿੰਗ ਆਊਟ ਆ ਨਾ, ਦੈਟ ਇਜ਼ ਓਕੇ। ਇਹ ਲਾਈਫ ਤਾਂ ਵੀ ਚੱਲਦੀ ਆ। ਜੇ ਕੁਛ ਚੀਜ਼ਾਂ ਦਾ ਤੁਹਾਨੂੰ ਨਹੀਂ ਵੀ ਪਤਾ ਲੱਗੂਗਾ, ਦੁਨੀਆ ਨੇ ਉਦਾਂ ਹੀ ਚੱਲਦੇ ਰਹਿਣਾ, ਧਰਤੀ ਨੇ ਘੁੰਮਦੇ ਰਹਿਣਾ, ਸੂਰਜ ਦੇ ਆਲੇ ਦੁਆਲੇ, ਕੋਈ ਫਰਕ ਨਹੀਂ ਏਦਾਂ ਆਪਾਂ ਨੂੰ ਪੈ ਜਾਣਾ। ਸੋ ਆਪਾਂ ਨੂੰ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਜੀ ਪ੍ਰਵੀਨ ਜੀ। ਹਾਂਜੀ, ਬਿਲਕੁਲ, ਬਿਲਕੁਲ ਇਕੱਲੇ ਲਾਈਕਸ ਤੇ ਵਿਊਜ਼ ਤੇ ਜਿਹੜੀ ਆ ਉਹ ਗੱਲ ਨਹੀਂ ਚੱਲਦੀ। ਆਪਾਂ ਵੀਰ ਹੋਣਾਂ ਨੇ ਵਧੀਆ ਜਿਹੜਾ ਮਸਲਾ ਛੋਹਿਆ ਹੈ, ਇਹਦੇ ਤੇ ਵੀ ਗੱਲ ਆਪਾਂ ਕਰਨ ਹੀ ਲੱਗੇ ਸੀਗੇ, ਵੀ ਜਿਹੜੀ ਕਾਲ ਆ ਕੱਚ ਘਰੜ ਪੱਤਰਕਾਰੀ ਜਾਂ ਵਿਊਜ਼ ਦੀ ਭੁੱਖ ਜਾਂ ਲਾਈਕਸ ਦੀ ਭੁੱਖ, ਉਹਨੇ ਐਥਿਕਸ, ਸਿਧਾਂਤ, ਅਸੂਲ ਜਾਂ ਪ੍ਰੋਫੈਸ਼ਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾ ਲਿਆ ਵਾ। ਔਰ ਮਾਫ਼ ਕਰਨਾ, ਬਹੁਤ ਵੱਡੀ ਭੀੜ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੀ ਆ। ਮਾਂ-ਪਿਓ ਰੋ ਰਹੇ ਆ ਕਿ ਸਿੱਧੂ ਮੂਸੇਵਾਲੇ ਤੇ ਹੀ ਲੈ ਲੈਂਦੇ ਆਪਾਂ ਗੱਲ, ਲੰਘੇ ਦਿਨੀ ਮੌਤ ਹੋਈ ਆ ਉਹਨਾਂ ਦੀ। ਮਾਂ-ਪਿਓ ਰੋ ਰਹੇ ਆ, ਰਿਸ਼ਤੇਦਾਰ ਗਮਗੀਨ ਮਾਹੌਲ ਦੇ ਵਿੱਚ ਨੇ, ਪਰ ਸਾਨੂੰ ਕੀ ਚਾਹੀਦਾ? ਸਾਨੂੰ ਉਹਨਾਂ ਦੇ ਨਾਲ ਗੱਲਬਾਤ ਦਾ ਇੱਕ ਵੀਡੀਓ ਚੰਕ ਚਾਹੀਦਾ। ਅਸੀਂ ਕੋਈ ਫ਼ਿਕਰ ਨਹੀਂ ਕਰਨੀ ਵੀ ਅਗਲੇ ਦੇ ਘਰੇ 70 ਵਿਛਿਆ ਹੋਇਆ, ਅਸੀਂ ਕੋਈ ਫ਼ਿਕਰ ਨਹੀਂ ਕਰਨੀ ਵੀ ਇਹਨਾਂ ਦੇ ਘਰੇ ਜਵਾਨ ਪੁੱਤ ਜਿਹੜਾ ਕਹਿਰ ਦੀ ਮੌਤ ਹੋਈ ਆ। ਅਸੀਂ ਉਹਨਾਂ ਦੀ ਬੇਪਰਵਾਹ ਹੋਏ ਬਿਨਾਂ, ਉਹਨਾਂ ਦੀ ਬਿਨਾਂ ਕੋਈ ਪਰਵਾਹ ਕੀਤੇ, ਬਿਨਾਂ ਉਹਨਾਂ ਦੇ ਜਜ਼ਬਾਤਾਂ ਦੀ ਗੱਲ ਕੀਤੇ, ਅਸੀਂ ਸਿਰਫ਼ ਆਪਣਾ ਜਿਹੜਾ ਧੂੜ 'ਚ ਟੱਟੂ ਆ ਉਹ ਭਜਾਈ ਜਾਣਾ ਵਾ। ਇੱਥੋਂ ਤੱਕ ਵੀ ਲੋਕ ਕਈ ਜਿਹੜੇ ਡਿੱਗੇ, ਮਿਆਰ ਉਹਨਾਂ ਦਾ ਡਿੱਗਿਆ। ਹਾਲਾਂਕਿ ਇਹਦੇ ਲਈ ਹੋਰ ਬੜੇ ਕਰੜੇ ਲਫ਼ਜ਼ ਨੇ, ਉਹ ਨਹੀਂ ਵਰਤਣੇ ਚਾਹੀਦੇ ਸਾਨੂੰ। ਇੱਥੋਂ ਤੱਕ ਵੀ ਮਿਆਰ ਡਿੱਗਿਆ ਵੀ ਉਹ ਜਿਹੜੀ ਕੁੜੀ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ ਅਗਲੀ, ਉੱਥੋਂ ਪਿੰਡ ਘਰ ਤੱਕ ਵੀ ਪਹੁੰਚ ਹੋਈ। ਬਾਅਦ ਦੇ ਵਿੱਚ ਜਦੋਂ ਲਾਹਣਤਾਂ ਪਈਆਂ, ਲੋਕਾਂ ਨੇ ਕਿਹਾ ਵੀ ਨਹੀਂ, ਇਹ ਗੱਲਾਂ ਗਲਤ ਆ, ਕਿਉਂ ਕਿਸੇ ਦੀ ਧੀ ਭੈਣ ਦਾ ਭਵਿੱਖ ਖਰਾਬ ਕਰਦੇ ਹੋ? ਕਿਉਂ ਕਿਸੇ ਦੀ ਇੱਜ਼ਤ, ਪੱਗ ਜਿਹੜੀ ਆ ਉਹਦੀ ਇਸ ਤਰ੍ਹਾਂ ਜਨਤਕ ਉਛਾਲੀ ਕਰਦੇ ਹੋ? ਇਹ ਬੰਦ ਕਰੋ। ਤਾਂ ਫੇਰ ਠੱਲ ਪਈ, ਨਹੀਂ ਤਾਂ ਕਈ ਤਾਂ ਇੱਥੋਂ ਤੱਕ ਵੀ ਜਿਹੜੇ ਪੱਤਰਕਾਰ ਸੀਗੇ, ਉਹ ਸ਼ਮਸ਼ਾਨ ਘਾਟ ਤੱਕ ਵੀ ਗਏ ਵੀ ਇੱਥੇ ਸੰਸਕਾਰ ਹੋਣਾ ਆ। ਅੱਜ ਤੱਕ ਇਹ ਤਾਂ ਵੇਖਿਆ ਸੀਗਾ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਕਿ ਲੋਕ ਕਹਿੰਦੇ ਹੁੰਦੇ ਸੀਗੇ ਕਿ ਜੀ ਫਲਾਨੇ ਪਿੰਡ ਦੇ ਵਿੱਚ ਫਲਾਨਾ ਸਪੋਰਟਸ ਇਵੈਂਟ ਹੋਣਾ ਹੈ, ਫਲਾਣੇ ਥਾਂ ਖੇਡਾਂ ਹੋਣੀਆਂ ਹੈ, ਫਲਾਣੇ ਥਾਂ ਫਲਾਣੇ ਕਲਾਕਾਰ ਨੇ ਆਉਣਾ ਹੈ, ਜਾਂ ਫਲਾਣੇ ਥਾਂ ਫਲਾਣੇ ਮਿਨਿਸਟਰ ਨੇ ਨੀਂਹ ਪੱਥਰ ਰੱਖਣਾ ਹੈ। ਇਹ ਇਨਫੋਰਮੇਸ਼ਨ ਤਾਂ ਅੱਜ ਤੱਕ ਜਾਣਕਾਰੀਆਂ ਤਾਂ ਸੀਗੀਆਂ ਮੀਡੀਆ ਦੇ ਵਿੱਚ, ਜਾਂ ਅਗਾਊਂ ਸੂਚਨਾਵਾਂ, ਰੇਡੀਓਜ਼ ਦਾ ਆਪਣਾ ਢੰਗ ਹੈ ਇੱਕ ਜਿਹੜਾ ਪੇਸ਼ ਜੀ, ਜੀ। ਕਰਨ ਦਾ, ਅਖਬਾਰ ਦਾ ਆਪਣਾ ਢੰਗ ਸੀਗਾ। ਇਹਦਾ ਹੁੰਦਾ ਸੀਗਾ, ਪਰ ਅੱਜ ਤੱਕ ਕਿਸੇ ਤੁਸੀਂ ਇੱਥੇ ਸੁਣਿਆ ਵਾ ਕਿਤੇ ਮੀਡੀਆ ਦੇ ਵਿੱਚ, ਵਰਲਡ ਵਾਈਡ ਮੀਡੀਆ ਦੇ ਵਿੱਚ ਪੜ੍ਹਿਆ ਕਿਤੇ ਕਿ ਇੱਥੇ ਭਾਈ ਫਲਾਣੇ ਬੰਦੇ ਦਾ ਸੰਸਕਾਰ ਹੋਣਾ ਹੈ? ਜੀ। ਜੀ। ਆਪਣੇ ਨਾਲ ਕੁਝ ਕਾਲਰ ਹੋਰ ਜੁੜੇ ਆ, ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਪ੍ਰਗਟ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਪ੍ਰਗਟ ਸਿੰਘ ਬਲ ਜੀ। ਜੀ, ਲੱਗਦਾ ਬਿਜ਼ੀ ਨੇ, ਕਿਤੇ ਹੋਰ ਗੱਲਬਾਤ 'ਚ ਰੁੱਝ ਗਏ। ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਬਲਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਹਾਂ ਨੂੰ। ਸਤਿ ਸ਼੍ਰੀ ਤੇ ਅਕਾਲ। ਮੈਂ ਇਹ ਗੱਲ ਕਰਦੀ, ਮੈਂ ਜਿਹਨਾਂ ਦਾ ਪੁੱਤ ਮਰ ਗਿਆ, ਦੁੱਖ ਤਾਂ ਉਹਨਾਂ ਨੂੰ ਹੋਇਆ,
ਮੀਡੀਆ ਅੱਛਾ ਵਾਲਿਆਂ ਦਾ ਕੀ ਵਿਗੜ ਗਿਆ, ਆਪਾਂ ਚੱਕ ਕੇ ਫੋਟੋ ਪਾਉਂਦੇ, ਉਹਦੀ ਮਾਂ ਸਪੀਚ ਕਰਕੇ ਉਤਰੀ ਵਿਚਾਰੀ, ਧੰਨਵਾਦ ਲੋਕਾਂ ਦਾ ਕਰਕੇ, ਕਿੱਦਾਂ ਦਾ ਉਹਨਾਂ ਦਾ ਚਿਹਰੇ ਚੱਕਰ ਦੇਖਿਆ ਸਾਰਾ ਦਿਨ ਕੱਲ। ਤੇ ਹੂੰ ਦੇਖੋ ਕਿੰਨਾ ਲੋਕਾਂ ਨੇ ਉਹਦੀਆਂ ਮੂਵੀਆਂ ਬਣਾਈਆਂ, ਕਾਹਦੀ ਮਸ਼ਹੂਰੀ ਹੈ ਉਹ। ਅੱਜ ਜੀ ਕੱਲ੍ਹ ਦੀ ਸ਼ੋਕਰ ਖੇਲ ਨੂੰ ਤਾਂ ਪਤਾ ਨਹੀਂ ਮੌਤ ਕੀ ਹੁੰਦੀ ਕਿਸੇ ਦੀ, ਜਿਹਦੇ ਘਰ ਲੱਗਦੀ ਉਹਨੂੰ ਪਤਾ ਹੁੰਦਾ ਕਾਕਾ, ਦੂਜੇ ਨੂੰ ਨਹੀਂ ਪਤਾ ਹੁੰਦਾ ਹੈਗਾ। ਜਿਸ ਤਨ ਲੱਗੀਆਂ ਕਹਿੰਦੇ ਉਹੀ ਤਾਂ ਜਾਣੇ, ਕੌਣ ਜਾਣੇ ਪੀਰ ਭਰਾਈ, ਕਿਸੇ ਦਾ ਦੁੱਖ ਕਿਸੇ ਨੂੰ ਨਹੀਂ ਹੁੰਦਾ ਹੈਗਾ। ਜਦੋਂ ਘਰੋਂ ਚਲ ਜਾਂਦਾ ਹੁੰਦਾ ਉਹਨੂੰ ਪਤਾ ਹੁੰਦਾ ਉਹਨਾਂ ਹੈ। ਨੂੰ ਜਿਹੜਾ ਮੁੰਡਾ ਨਕੋਦਰ ਕਬੱਡੀ ਖੇਲਦਾ ਮਾਰਿਆ, ਉਹਦੇ ਬੱਚੇ ਦੇਖੋ ਉਹਦੇ ਉੱਤੇ ਲੰਮੇ ਪਏ ਮਰੇ, ਉਹਦੀ ਵੀਡੀਓ ਲੋਕਾਂ ਨੇ ਪਾਈ ਹੋਈ। ਜੀ ਆਪਣੇ ਤਾਂ ਲੋਕਾਂ ਦਾ ਸਿਰ ਖਰਾਬ ਹੋ ਗਿਆ ਨੇ। ਆ ਜਿਹੜੀ ਸ਼ੋਕਰ ਖੇਲ ਅੱਜ ਕੱਲ੍ਹ ਦੀ ਆ, ਮਾੜੀ ਜਿਹੀ ਗੱਲ ਹੁੰਦੀ ਆ ਉੱਥੇ ਵੀਡੀਓ ਪਾਉਂਦੇ ਆ, ਕਿਸੇ ਦਾ ਨਿਆਣਾ ਬਿਮਾਰ ਉੱਥੇ ਵੀਡੀਓ ਪਾਉਂਦੇ ਆ, ਤੇ ਕਿਸੇ ਦਾ ਵਿਆਹ ਟੁੱਟ ਗਿਆ ਉੱਥੇ ਵੀਡੀਓ ਪਾਉਂਦੇ। ਕਿਹੜੀਆਂ ਗੱਲਾਂ ਕਰਨ ਲੱਗ ਪਏ ਆਪਾਂ ਆਪਾਂ ਤਾਂ ਪੁੱਠੇ ਪਾਸੇ ਨੂੰ ਤੁਰ ਪੁੱਠੇ ਪਏ। ਪਾਸੇ ਨੂੰ ਤੁਰ ਪਏ। ਬਿਲਕੁਲ ਹਾਂਜੀ, ਆਪਾਂ ਬੱਚਿਆਂ ਨੂੰ ਸਿੱਧੀ ਗੱਲ ਕੀ ਦੱਸਣੀ ਆ, ਹਰੇਕ ਨਿਆਣਾ ਫੋਨ ਲੈ ਕੇ ਬੈਠਾ, ਆਪਾਂ ਨੂੰ ਕੀ ਪਤਾ ਕਿ ਇਹਨਾਂ ਨਿਆਣਾ ਗੱਲਾਂ ਕਰਦਾ, ਕਿਸੇ ਨੂੰ ਨਹੀਂ ਪਤਾ। ਅੱਜ ਤੋਂ 40 ਸਾਲ ਪਿੱਛੇ ਚਲ ਜਾਓ, ਤੇ ਜਦੋਂ ਆ ਫੋਨ, ਅਸੀਂ ਕਿੰਨੀ ਸੋਹਣੀ ਜ਼ਿੰਦਗੀ ਸੀ ਲੋਕਾਂ ਦੀ, ਸੀਗੀ ਕਿ ਨਹੀਂ? ਜੀ ਤੁਹਾਨੂੰ ਵੀ ਪਤਾ ਹੋਣਾ ਸ਼ਾਇਦ। ਤੇ ਉਹਨੂੰ ਉਦੋਂ ਬਹੁਤ ਵਧੀਆ ਜ਼ਿੰਦਗੀ ਕੱਟਦੇ ਸੀ। ਤੇ ਕੈਲੀਫੋਰਨੀਆ ਪੇ ਆਏ ਆ, ਤੇ ਇੰਡੀਆ ਤੋਂ ਚੱਲ ਕੇ ਆਏ ਆ, ਕਿੱਦਾਂ ਆਪਾਂ ਇੱਥੇ ਆ ਕੇ ਮਿਹਨਤ ਕਿੰਨੀ ਆ, ਕਿੰਨੇ ਸੋਹਣੇ ਆਪਾਂ ਜੀਵਨ ਸੁੱਖ ਦੇ ਕੱਟੇ ਆ। ਹੁਣ ਜੇ ਆਪਣੀਆਂ ਪੀਆਂ ਜ਼ਿਆਦਾ ਹੋਈਆਂ, ਆਪਾਂ ਤੰਗੀਆਂ ਕਿੰਨੀਆਂ ਹੋਣੀਆਂ, ਬਿਲਕੁਲ ਜੀ ਹੈਗਾ ਜੀ। ਕੁਛ? ਹਾਂਜੀ, ਉਦੋਂ ਕਾਰਾਂ ਨਹੀਂ ਹੁੰਦੀਆਂ, ਕਿਸੇ ਕੋਲ ਕਾਰ ਹੁੰਦੀ ਸੀ, ਕਿਸੇ ਕੋਲ ਨਹੀਂ ਸੀ ਹੁੰਦੀ। ਕਿੰਨੀ ਸੋਹਣੀ ਲਾਈਫ ਸੀ ਆਪਣੀ, ਇੱਕ ਦੂਜੇ ਨਾਲ ਇਕੱਠੇ ਚਲੋ ਹੁੰਦੇ ਬਲਬੀਰ ਸੀ। ਜੀ, ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਜਿਹੜੇ ਹੋਰ ਚੀਜ਼ਾਂ ਦੇ ਜਿਹੜੇ ਸਾਧਨ ਵਧੇ ਆਪਾਂ ਉਹਨਾਂ ਸਾਰਿਆਂ ਨੂੰ ਠੁਕਰਾ ਦਈਏ। ਹਾਂ, ਜਿਹੜੀ ਚੀਜ਼ ਹੈਗੀ ਆ ਜਿਸ ਦਾ ਇਹ ਮਾੜਾ ਅਸਰ ਆ, ਆਪਾਂ ਉਸ ਚੀਜ਼ ਦੀ ਕਟੌਤੀ ਜਿਹੜੀ ਜ਼ਰੂਰ ਕਰ ਸਕਦੇ ਹਾਂ। ਪਰ ਜਿਹੜੇ ਲੋਕਾਂ ਦੇ ਜੀਵਨ ਨੂੰ ਬਿਹਤਰ ਕਰਨ ਦੇ ਲਈ ਹੋਰ ਚੀਜ਼ਾਂ ਬਣੀਆਂ, ਆਪਾਂ ਉਸ ਦੇ ਮਗਰ ਨਹੀਂ ਆਪਾਂ ਨੂੰ ਜਾਣ ਦੀ ਇਸ ਚੀਜ਼ ਦੇ ਲਈ ਜ਼ਰੂਰਤ। ਇੱਦਾਂ ਫਿਰ ਆਪਾਂ ਹੁਣ ਹੋਰ ਪਿੱਛੇ ਜਿੰਨਾ ਮਰਜ਼ੀ ਪਿੱਛੇ ਜਿਹੜੇ ਜਾਈ ਜਾਓ, ਸਾਰੇ ਜਾਣੇ ਕਹੀ ਜਾਣਗੇ ਵੀ ਇੱਦਾਂ, ਦੈਟ ਇਜ਼ ਓਕੇ। ਗੱਡੀਆਂ ਦਾ ਵੀ ਆਪਾਂ ਨੂੰ ਫਾਇਦਾ ਆ, ਫੋਨਾਂ ਦਾ ਵੀ ਫਾਇਦਾ, ਪਰ ਆਹ ਜਿਹੜੀਆਂ ਚੀਜ਼ਾਂ ਹੈ ਨਾ, ਇਹ ਟੋਟਲੀ ਡਿਫਰੈਂਟ। ਇਹ ਨਹੀਂ ਹੁਣ ਤੁਸੀਂ ਇਹ ਨਹੀਂ ਕਰ ਸਕਦੇ ਬਲਬੀਰ ਜੀ ਜਾਂ ਪ੍ਰਵੀਨ ਜੀ, ਵੀ ਤੁਸੀਂ ਕਹੋ ਵੀ ਇਹ ਸਾਰਾ ਕੁਝ ਬੰਦ ਹੋ ਜੇ। ਇਹ ਤਾਂ ਹੋਣਾ ਨਹੀਂ, ਨਹੀਂ, ਨਾ ਹੀ ਇਹ ਹੋ ਸਕਦਾ। ਇਹ ਆਪਾਂ ਦੀ ਵਰਤੋਂ ਤੇ ਜ਼ੋਰ ਦੇਵਾਂਗੇ। ਹਾਂ, ਇਹ ਆ ਵੀ ਉਹਦੀ ਸੁਚੱਜੀ ਵਰਤੋਂ ਜਿਹੜੀ ਆਪਾਂ ਕਿਸ ਹਿਸਾਬ ਦੇ ਨਾਲ ਕਰਨੀ ਆ, ਉਹ ਇਸ ਟਾਈਮ ਜਿਹੜਾ ਮੁੱਦਾ ਬਣਦਾ ਜਾ ਰਿਹਾ। ਸੋ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਰੱਖਣੀਆਂ ਨਾ, ਵੀ ਜਿਹੜੀਆਂ ਨਾ ਪੂਰੀਆਂ ਹੋਣ ਵਾਲੀਆਂ ਇੱਦਾਂ ਦੀਆਂ ਉਮੀਦਾਂ ਜਿਹੜੀਆਂ ਪਾਲ ਲੈਂਦੇ ਆ, ਉਹ ਕੰਮ ਫਿਰ ਆਪਾਂ ਨੂੰ ਖਰਾਬ ਕਰਦੀਆਂ। ਸੋਸ਼ਲ ਮੀਡੀਆ ਉਹੋ ਜਿਹੀਆਂ ਉਮੀਦਾਂ ਨੂੰ ਬਹੁਤ ਜ਼ਿਆਦਾ ਉਪਜ ਜਿਹੜੀ ਉਹ ਦਿੰਦਾ ਆ, ਉਹਦੇ ਨਾਲ ਬਹੁਤ ਪ੍ਰੋਬਲਮ ਆਉਂਦੀ ਆ। ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਵੈਸੇ ਚੰਗਾ ਚਾਨਣਾ ਪਾਤਾ। ਗੱਲ ਇਹ ਹੈ ਜੀ, 4 ਥੰਮ ਹੁੰਦੇ ਆ, ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਪੱਤਰਕਾਰੀ। ਸਾਰੇ ਆਪਣੇ ਡਿਊਟੀਆਂ ਤੋਂ ਵੇਸਲੇ ਹੁੰਦੇ ਜਾਂਦੇ ਆ। ਹੁਣ ਧਾਰਮਿਕ ਗੱਲ ਕਰੀਏ, ਸਾਡੇ ਜਥੇਦਾਰ ਹੋਣੀ ਚਿੰਤਾ ਪਈ ਆ ਕਿ ਈਸਾਈ ਦਾ ਪ੍ਰਚਾਰ ਹੁੰਦਾ ਜਾਂਦਾ ਤੇ ਉਧਰ ਦੁਨੀਆ ਹੋਈ ਜਾਂਦੀ ਆ। ਜਦੋਂ ਤੁਸੀਂ ਕਰੋੜਾਂ ਰੁਪਈਏ ਤੇ ਲਾ ਦੋਗੇ ਝੂਠੀਆਂ ਐਡਵਰਟਾਈਜ਼ਮੈਂਟਾਂ ਤੇ ਵੀ ਮਾਫੀ ਸਹੀ ਦਿੱਤੀ ਆ, ਚੰਗੇ ਕੰਮ ਤੇ ਪੈਸਾ ਨਹੀਂ ਲਾਓਗੇ ਤੇ ਲੋਕਾਂ ਤੇ ਪਰਾਂ ਜਾਣਾ ਹੀ ਆ। ਤੁਸੀਂ ਵੇਖੋ ਹੁਣ ਜਥੇਦਾਰ ਹੋਣਾ ਬਿਆਨ ਦਿੱਤਾ ਵੀ ਹਥਿਆਰ ਹੋਣੇ ਚਾਹੀਦੇ ਲਾਇਸੈਂਸੀ। ਉਹ ਭੜੂਆ 84 ਜਿੰਨੇ ਹਥਿਆਰ ਆਪਣੇ ਲਾਇਸੈਂਸੀ ਉਹਦੇ ਪਹਿਲਾਂ ਜਮ੍ਹਾਂ ਕਰਾ ਲਏ। ਉਹ ਜਥੇਦਾਰ ਰਣਜੀਤ ਸਿੰਘ ਹੋਣੀ ਦੱਸ ਰਿਹਾ ਸੀ ਕਿ ਗਿਆਨੀ ਜੀ ਆਪਣੀ ਉਹ ਸੰਭਲੋ ਜਿਹੜੇ ਤਖਤ ਤੇ ਬੈਠੇ ਜੇ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 2 ਕਿਰਪਾਨਾਂ ਪਹਿਨੀਆਂ ਸੀ, ਉਹ ਲਾਇਸੈਂਸ ਲੈ ਸੀਗੇ ਤੇ ਉਹ ਟਾਈਮ ਤੇ ਟੱਕਰ ਲਈ ਆਪਣੇ ਰਾਜਾ ਨਾਲ ਜਾਂ ਜਿਹੜੇ ਵੀ ਮੁਗਲ ਸੀ। ਹੁਣ ਵੀ ਟੱਕਰ ਤੇ ਸੈਂਟਰ ਨਾਲ ਜਦੋਂ ਵੀ ਹੋਣੀ ਆ। ਹੁਣ ਭਾਈ ਰਣਜੀਤ ਸਿੰਘ ਲਾਇਸੈਂਸੀ ਹਥਿਆਰ ਲੈ ਕੇ ਗਏ ਸੀ, ਇੰਨੇ ਮੁੰਡਿਆਂ ਨੇ ਜਨਮ ਵੈਦੇ ਤੱਕ ਸੋਧਿਆ ਤੇ ਕਈ ਕੁਝ ਹੋਇਆ, ਸਾਰਾ ਵੇਖਿਆ ਹੀ ਤੁਸੀਂ ਸੁਣਿਆ। ਉਹ ਲਾਇਸੈਂਸੀ ਹਥਿਆਰਾਂ ਨਾਲ ਹੋਇਆ। ਲਾਇਸੈਂਸੀ ਹਥਿਆਰ ਤੇ ਮੇਰੇ ਕੋਲ 2-3 ਪਏ ਆ ਤੇ ਉਹਦੇ ਕੈਪਟਨ ਸਾਹਿਬ ਇੱਥੇ ਆਏ ਸੀ ਤੇ 2 ਸਾਲ ਤੋਂ 3 ਸਾਲ ਕਿਹਾ ਉਹਨਾਂ ਨੂੰ ਵੀ ਇਹਦੀ ਮਿਆਦ ਵਧਾਓ ਰੀਨਿਊ ਦੀ। 3 ਕੀਤੀ, ਫੇਰ ਆਵੇ ਕਿ 5 ਕਰਕੇ 10 ਆਂਦੇ ਹੀ ਕਰਾਂਗੇ, ਫੇਰ ਕੰਮ ਉੱਥੇ ਹੀ ਅੜ ਗਿਆ। ਤੁਸੀਂ ਵੇਖੋ 6-6 ਮਹੀਨੇ ਲਾਇਸੈਂਸ ਨਹੀਂ ਹੁੰਦਾ। ਪਰ ਪ੍ਰਗਟ ਜੀ, ਆਪਾਂ ਚਲੋ ਇੰਨਾ ਕੁ ਖਿਆਲ ਰੱਖੀਏ ਵੀ ਆਪਾਂ ਚਲੋ ਜਥੇਦਾਰ ਸਾਹਿਬ ਨੇ ਤਾਂ ਜੋ ਬਿਆਨ ਦਿੱਤਾ ਇਹਦੀ ਬਾਬਤ ਆਪਾਂ ਸਿਧਾਂਤ ਨੂੰ ਵਿੱਚ ਨਾ ਲੈ ਕੇ ਆਈਏ। ਸਗੋਂ ਚਲੋ ਉਹਨਾਂ ਦੀ ਬਿਆਨ ਦੀ ਆਲੋਚਨਾ ਸਮੀਖਿਆ ਤੋਂ ਉਹ ਤਾਂ ਹਰੇਕ ਬੰਦਾ ਆਜ਼ਾਦ ਆ ਆਪਦੀ ਗੱਲ ਕਰਨ ਦੇ ਲਈ, ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ। ਪਰ ਸਿਧਾਂਤ ਜਿਹੜਾ ਹੈਗਾ ਉਹ ਸਿਧਾਂਤ ਦੇ ਐਂਗਲ ਤੋਂ ਗੱਲਾਂ 2 ਪਾਸਿਆਂ ਤੋਂ ਵਿਚਾਰੀਆਂ ਜਾ ਸਕਦੀਆਂ। ਹਮੇਸ਼ਾ ਹਰ ਗੱਲ
ਜਿਹੜੀ ਆ ਉਹਦਾ ਬੈਡ ਇੰਪੈਕਟ ਕੀ ਹੈ, ਜਾਂ ਉਹ ਸ਼ੁਰੂ ਕਿਵੇਂ ਹੋਈ ਤੇ ਅੱਜ ਉਹ ਕਿੱਥੇ ਖੜੀ ਆ। ਠੀਕ ਆ, ਅੱਜ ਉਹਨਾਂ ਦੇ ਬਿਆਨ ਨੂੰ ਲੋਕ ਅਕਾਲੀ ਦਲ ਦੇ ਨਾਲ ਵੀ ਜੋੜਦੇ ਨੇ, ਪੰਜਾਬ ਦੇ ਲਾਅ ਐਂਡ ਆਰਡਰ ਨਾਲ ਵੀ ਜੋੜਦੇ ਨੇ, ਪੰਜਾਬ ਦੀ ਹੋਰ ਇਸ਼ੂਜ਼ ਨਾਲ ਵੀ ਜੋੜ ਕੇ ਦੇਖਦੇ ਨੇ, ਉਹ ਗੱਲ ਇੱਕ ਡਿਫਰੈਂਟ ਆ। ਪਰ ਸਿਧਾਂਤ ਤੇ ਜਥੇਦਾਰ ਸਾਹਿਬ ਨੂੰ ਆਪਾਂ ਜਿਹੜਾ ਵਾ ਉਹ ਉਹਨਾਂ ਦੀ ਆੜ ਦੇ ਵਿੱਚ, ਜਾਂ ਉਹਨਾਂ ਦੀ ਗੱਲ ਦੇ ਨਾਲ ਸਿਧਾਂਤ ਨੂੰ ਜੋੜ ਕੇ ਸਿਧਾਂਤ ਨੂੰ ਨਿੰਦੇ ਸੀਗੇ, ਇਹ ਵੀ ਬਹੁਤੀ ਚੰਗੀ ਗੱਲ ਨਹੀਂ ਹੈ। ਜੀ, ਜੀ, ਬਿਲਕੁਲ। ਸੋ ਇਹ ਹੁਣ ਇਸ ਹਿਸਾਬ ਦੇ ਨਾਲ ਜਿੱਦਾਂ ਇਹ ਪ੍ਰਗਟ ਸਿੰਘ ਜੀ ਕਹਿ ਰਹੇ ਸੀ, ਮੇਬੀ ਫਿਰ ਜੇ ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਅਨਲਾਇਸੈਂਸਡ ਅਸਲਾ ਜੇ ਕੋਈ ਰੱਖੋਗੇ ਤੇ ਫਿਰ ਤਾਂ ਤੁਹਾਡੇ ਦੁਆਲੇ ਉਹਨਾਂ ਨੇ ਹੋ ਜਾਣਾ। ਹੁਣ ਮੌਕੇ ਦੇ ਹੁਣ ਜਦੋਂ ਗੁਰੂ ਸਾਹਿਬ ਦੀ ਗੱਲ ਜਦੋਂ ਇਹ ਕਰਦੇ ਆ, ਉਦੋਂ ਤਾਂ ਲਾਇਸੈਂਸਡ ਹਥਿਆਰਾਂ ਦੀ ਜਿਹੜੀ ਕੋਈ ਗੱਲ ਹੀ ਨਹੀਂ ਸੀ ਹੁੰਦੀ। ਹੁਣ ਉਹ ਚੀਜ਼ ਨਹੀਂ ਨਾ, ਉਹ ਹੈਗੀ ਸਮਾਂ ਜਿਹੜਾ ਉਹ ਬਦਲ ਗਿਆ ਆ ਉਸ ਹਿਸਾਬ ਦੇ ਨਾਲ। ਸੋ ਜਿਹੜੀ ਪੁਲਿਸ ਹੁੰਦੀ ਆ, ਦੂਜੀ ਹੁੰਦੀ ਉਹ ਰਿਸਪੌਂਡਰ ਹੁੰਦੀ ਆ। ਜਦੋਂ ਵਾਰਦਾਤ ਹੋ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਪਹੁੰਚਦੀ ਆ ਮੌਕੇ ਦੇ ਉੱਤੇ, ਕੌਣ ਆ, ਕਿੱਦਾਂ ਆ, ਕਿੰਨੇ ਬਚਾਉਣਾ, ਤੁਸੀਂ ਆ। ਉਹ ਸਾਹਮਣੇ ਹੁੰਦਾ ਆ, ਉਹ ਆਪ ਹੁੰਦਾ ਹੈ ਬੰਦਾ, ਉਹਨੇ ਹੀ ਜਿਹੜਾ ਰਿਸਪੌਂਡ ਆਪਣੇ ਆਪ ਜਿਹੜਾ ਆ ਉਹ ਕਰਨਾ ਹੁੰਦਾ ਹੈ। ਸੋ ਇਦਾਂ ਦੀਆਂ ਚੀਜ਼ਾਂ ਨਹੀਂ ਆ। ਤੇ ਨਾਲੇ ਜਿੱਦਾਂ ਦਾ ਸ਼ਬਦ ਤੁਸੀਂ ਉਹ ਵਿੱਚ ਵਰਤਿਆ ਨਾ, ਆਈ ਥਿੰਕ ਪਰਹੇਜ਼ ਕਰਨ ਦੀ ਜਿਹੜੀ ਤੁਹਾਨੂੰ ਉਹ ਜ਼ਰੂਰਤ ਆ। ਆਪਾਂ ਕਿਸੇ ਦੇ ਲਈ ਇੰਨੀ ਮਾੜੀ ਸ਼ਬਦਾਵਲੀ ਜਿਹੜੀ ਆ ਉਹ ਨਾ ਵਰਤੀਏ, ਖਾਸ ਕਰਕੇ ਜਦੋਂ ਆਪਾਂ ਦੇਖਦੇ ਹਾਂ ਵੀ ਆਪਾਂ ਜਥੇਦਾਰ ਹੋਣਾ ਦੀ ਗੱਲ ਕਰ ਰਹੇ ਹਾਂ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਆਪਾਂ ਸਾਈਡ ਟਰੈਕ ਨਾ ਹੋਈਏ, ਸੋਸ਼ਲ ਮੀਡੀਆ ਦੀ ਜਿਹੜੀ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ, ਤੇ ਇਹਦੇ ਉੱਤੇ ਆਪਾਂ ਆਲਰੇਡੀ ਇੱਕ ਵਾਰੀ ਉਹਦਾ ਗੱਲਬਾਤ ਵੀ ਜਿਹੜੀ ਉਹ ਕਰ ਚੁੱਕੇ ਸੀਗੇ, ਪਰ ਆਉਣ ਵਾਲੇ ਸਮੇਂ 'ਚ ਫਿਰ ਆਪਾਂ ਕਰ ਲਵਾਂਗੇ। ਤੇ ਹੁਣ ਲੈਂਦੇ ਆਪਾਂ ਇੱਕ ਬ੍ਰੇਕ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ। ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ। ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ। ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ ਕੰਪਲੈਕਸ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਹੋਵੇਗਾ। ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 408-272-5200 4082725200। ਪਹੁੰਚਿਓ ਜ਼ਰੂਰ। 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ।
KCVR 1570 AM, Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਸੋਸ਼ਲ ਮੀਡੀਆ ਦਾ ਸਾਡੇ ਬੱਚਿਆਂ ਦੇ ਉੱਤੇ ਪੈ ਰਿਹਾ ਮਾੜਾ ਅਸਰ, ਆਨਲਾਈਨ ਗੇਮਿੰਗ ਦੇ ਨਿਕਲਦੇ ਮਾੜੇ ਸਿੱਟੇ ਤੇ ਨਾਲੋਂ ਨਾਲ ਕੱਚ ਘਰੜ ਪੱਤਰਕਾਰੀ ਅੱਜ ਕੱਲ੍ਹ ਪੰਜਾਬ ਦੇ ਮਸਲਿਆਂ ਦਾ ਕਢਵਾ ਰਹੀ ਹੈ ਜਲੂਸ। ਇਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਤੁਹਾਡੀਆਂ ਬਹੁਤ ਸਾਰੀਆਂ ਕਾਲਸ ਵੀ ਆਈਆਂ, ਤੁਹਾਡੇ ਸੁਝਾਅ ਵੀ ਆਏ ਨੇ, ਉਹ ਵੀ ਉਹਨਾਂ ਨੂੰ ਵੀ ਅਸੀਂ ਮੱਦੇਨਜ਼ਰ ਕਰ ਲਿਆ। ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਤੋਰਦੇ ਹਾਂ ਅੱਗੇ। ਰਾਜ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸੋ ਜਦੋਂ ਸੋਸ਼ਲ ਮੀਡੀਆ ਦੇ ਆਪਾਂ ਮਾੜੇ ਪ੍ਰਭਾਵਾਂ ਦੀ ਪ੍ਰਵੀਨ ਜੀ ਗੱਲ ਕਰਦੇ ਹਾਂ, ਉਹਦੇ ਵਿੱਚ ਇੱਕ ਹੋਰ ਬੁਲਿੰਗ ਆਪਾਂ ਇੱਥੇ ਸ਼ਬਦ ਵਰਤਦੇ ਹਾਂ, ਸੁਣਿਆ ਵੀ ਜਿਹੜਾ ਕੋਈ ਚੁੱਪ ਰਹਿਣ ਵਾਲਾ ਨਿਆਣਾ ਜਾਂ ਕੋਈ ਅਲੱਗ ਦਿਖਣ ਵਾਲਾ ਨਿਆਣਾ ਆ, ਜਿਹੜਾ ਕੋਈ ਆਪਣੇ ਆਪ ਨੂੰ ਬਹੁਤ ਤਗੜਾ ਸਮਝਦਾ ਆ, ਉਹ ਜਿਹੜੇ ਬੱਚੇ ਆ ਉਹਨਾਂ ਬੱਚਿਆਂ ਦੇ ਉੱਤੇ ਦਬਾਅ ਪਾਉਂਦੇ, ਕਈ ਤਰੀਕੇ ਦਾ ਜਿਹੜਾ ਦਬਾਅ ਪਾਉਂਦਾ। ਅੱਗੇ ਤਾਂ ਇਕੱਲਾ ਸਕੂਲਾਂ 'ਚ ਹੁੰਦਾ ਸੀ, ਪਰ ਇਹ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਸਾਈਬਰ ਬੁਲਿੰਗ ਬਹੁਤ ਜ਼ਿਆਦਾ ਜਿਹੜੀ ਵਧੀ ਆ। ਇੱਦਾਂ ਹੋਣ ਦੇ ਨਾਲ ਨਿਆਣਿਆਂ ਦੇ ਵਿੱਚ ਹੀਣ ਭਾਵਨਾ ਆਪਣੇ ਪ੍ਰਤੀ, ਆਪਣੀ ਦਿੱਖ ਪ੍ਰਤੀ, ਆਪਣੇ ਸਰੀਰ ਪ੍ਰਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਣ ਲੱਗ ਜਾਂਦੀ ਆ। ਇਹਦੇ ਕਰਕੇ ਵੀ ਬਹੁਤ ਵਾਰੀ ਦੇਖਿਆ ਕਈ ਨਿਆਣਿਆਂ ਨੇ ਖੁਦਕੁਸ਼ੀਆਂ ਤੱਕ ਜਿਹੜੀਆਂ ਆ ਉਹ ਕਰ ਲਈਆਂ। ਸੋ ਆਪਣੇ ਆਪ ਨੂੰ ਜਿਹੜਾ ਅਲੱਗ ਜਿਹੜਾ ਕੋਈ ਦੇਖਦਾ ਆ ਬਾਕੀਆਂ ਦੇ ਨਾਲੋਂ, ਜਿਹੜੇ ਮੈਜੋਰਟੀ ਦੇ ਨਾਲੋਂ, ਉਹਨੂੰ ਇੱਦਾਂ ਲੱਗਦਾ ਵੀ ਇਹ ਮੇਰੀ ਗਲਤੀ ਆ, ਮੈਂ ਇੱਦਾਂ ਦਾ ਨਹੀਂ ਸੀ ਹੋਣਾ ਚਾਹੀਦਾ ਜਾਂ ਹੋਣੀ ਚਾਹੀਦੀ, ਜਿਹਦੇ ਕਰਕੇ ਉਹ ਇੱਕ ਨੈਗੇਟਿਵ ਬਾਡੀ ਇਮੇਜ ਦਾ ਖੁਦ ਆਪ ਸ਼ਿਕਾਰ ਹੁੰਦੇ ਆ। ਤੇ ਕੁਛ ਜਿਹੜੇ ਲੋਕ ਆ ਜਿਹੜਾ ਬਹੁਤ ਜ਼ਿਆਦਾ ਲਿਖਦੇ ਬੋਲਦੇ ਆ, ਇੱਦਾਂ ਵੀਡੀਓ ਪਾਉਂਦੇ ਜਾਂ ਕੁਛ ਕਰਦੇ ਆ, ਉਹ ਉਹਨਾਂ ਬੱਚਿਆਂ ਨੂੰ ਜਿਹੜਾ ਸਾਈਬਰ ਬੁਲਿੰਗ ਕਰਦੇ ਆ। ਸਾਈਬਰ ਬੁਲਿੰਗ ਦਾ ਸ਼ਿਕਾਰ ਕੱਲਾ ਇਹ ਨਹੀਂ ਆ ਵੀ ਕੱਲੇ ਬੱਚੇ ਹੀ ਹੁੰਦੇ ਆ, ਅਡਲਟ ਵੀ ਜਿਹੜੇ ਇਸ ਦਾ ਸ਼ਿਕਾਰ ਹੋ ਜਾਂਦੇ ਆ। ਤੇ ਸਭ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਇਹ ਆ ਵੀ ਜਿਹੜਾ ਸੋਸ਼ਲ ਮੀਡੀਆ ਦੀ ਅਡਿਕਸ਼ਨ ਬਹੁਤ ਜ਼ਿਆਦਾ ਲੱਗ ਜਾਂਦੀ ਆ। ਲੋਕੀ ਰਾਤ ਨੂੰ ਸੌਣ ਤੋਂ ਪਹਿਲਾਂ 2-2 3-3 ਘੰਟੇ ਬੈੱਡ 'ਚ ਲੰਮੇ ਪਏ, ਅੱਖਾਂ ਟਕਾਈ ਜਿਹੜੇ ਆ ਫੋਨ ਦੇ ਉੱਤੇ ਦੇਖੀ ਜਾਂਦੇ ਆ। ਮੈਂ ਦੇਖਾਂ ਇੰਸਟਾਗ੍ਰਾਮ ਤੇ ਕੀ ਹੋਣ ਡਿਆ, ਫੇਸਬੁੱਕ ਤੇ ਕੌਣ ਕਿਹਨੂੰ ਕੀ ਕੁਛ ਕਹਿ ਰਿਹਾ, ਕਿਹਨੇ ਕੀ ਕੁਛ ਜਿਹੜਾ ਉਹ ਲਿਖਿਆ। ਫਿਰ ਉਤੋਂ ਪ੍ਰਵੀਨ ਜੀ ਇੱਦਾਂ ਵੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਇਹਨਾਂ ਪਲੇਟਫਾਰਮਸ ਦੇ ਵਿੱਚ ਚੱਲਦੀ ਆ, ਜਦੋਂ ਤੁਸੀਂ ਕਿਸੇ ਇੱਕ ਵਿਚਾਰਧਾਰਕ ਚੀਜ਼ਾਂ ਨੂੰ ਦੇਖਣ ਲੱਗ ਜਾਂਦੇ ਆ, ਫਿਰ ਤੁਹਾਡੇ ਉੱਤੇ ਉਸ ਦੇ ਵਿਰੋਧਾਭਾਸ ਜਾਂ ਉਸ ਦੇ ਉਲਟ ਵਾਲੀਆਂ ਚੀਜ਼ਾਂ ਤੁਹਾਨੂੰ ਨਹੀਂ ਦਿਖਾਈਆਂ ਜਾਂਦੀਆਂ, ਨਾ ਹੀ ਤੁਹਾਨੂੰ ਦਿਸਦੀਆਂ ਆ। ਫਿਰ ਉਹ ਤੁਹਾਡੇ ਜਿਹੜੇ ਉੱਦਾਂ ਦੇ ਵਿਚਾਰ ਆ ਉਹਨਾਂ ਨੂੰ ਹੋਰ ਜ਼ਿਆਦਾ ਪੱਕਿਆਂ ਜਿਹੜਾ ਉਹ ਹੋ ਜਾਂਦਾ। ਹੁਣ ਆਪਾਂ ਦੇਖਦੇ ਨਾ ਕੌਨਸਪੀਰੇਸੀ ਥਿਊਰੀਜ਼ ਇੰਨੀਆਂ ਕਿ ਜ਼ਿਆਦਾ ਦੁਨੀਆ ਭਰ ਦੇ ਵਿੱਚ ਵੱਧ ਚੱਲਦੀਆਂ ਆ, ਉਹਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜਨਸ ਦਾ ਬਹੁਤ ਵੱਡਾ ਹੱਥ ਹੈਗਾ ਆ। ਲੋਕਾਂ ਨੂੰ ਉੱਦਾਂ ਦੀਆਂ ਚੀਜ਼ਾਂ ਬਾਰ-ਬਾਰ ਜਿਹੜੀਆਂ ਉਹ ਦਿਖਾਈ ਜਾਣੀਆਂ, ਉਹਨਾਂ ਦਾ ਉਹ ਜਿਹੜੀ ਇੱਕ ਕੌਨਸਪੀਰੇਸੀ ਆ ਵੀ ਸ਼ਾਇਦ ਇਹ ਸਾਜ਼ਿਸ਼ ਆ, ਉਹ ਸੱਚ ਦੇ ਵਿੱਚ ਮਨ ਦੇ ਵਿੱਚ ਤਬਦੀਲ ਹੋ ਜਾਂਦੀ ਆ। ਤੇ ਫਿਰ ਆਪਾਂ ਨੂੰ ਪਤਾ ਵੀ ਕਿੱਦਾਂ ਦੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਲੋਕ ਕਰਦੇ ਆ ਤੇ ਉਹ ਹੋ ਜਾਂਦੀਆਂ ਨੇ। ਦੇਖੋ, ਬਿਲਕੁਲ, ਜੇ ਸਿਆਣੇ ਕਹਿੰਦੇ ਵੀ ਜੇ 100 ਵਾਰੀ ਝੂਠ ਬੋਲਦੀ ਹੈ ਨਾ ਤੇ ਉਹ ਸੱਚ ਲੱਗਣ ਲੱਗ ਪੈਂਦਾ। ਇਹੀ ਜਿਹੜੀ ਚੀਜ਼ ਆ ਉਹ ਸੋਸ਼ਲ ਮੀਡੀਆ ਤੇ ਵੀ ਆ। ਇਹਦੇ ਸਿੱਟੇ ਵੀ ਨਿਕਲਦੇ ਦੇਖ ਰਹੇ ਆ ਆਪਾਂ। ਕਦੇ ਕੋਈ ਕਹਿ ਦਿੰਦਾ ਉੱਠ ਕੇ ਵੀ ਇੰਡੀਆ ਨੂੰ ਆਜ਼ਾਦੀ 99 ਸਾਲ ਦੀ ਲੀਜ਼ ਤੇ ਮਿਲੀ ਆ, ਕੋਈ ਕਹਿ ਦਿੰਦਾ ਉੱਠ ਕੇ ਕੁਛ ਕਹਿ ਦਿੰਦਾ, ਕੋਈ ਕੁਛ ਝੂਠ ਦਾ ਪਸਾ ਰਿਹਾ। ਨਕਲੀ ਫੇਕ ਆਈਡੀਆਜ਼ ਨੇ ਏਜੰਡੇ ਨੂੰ ਰਨ ਕਰਨ ਵਾਸਤੇ। ਪਰ ਖੈਰ, ਆਪਣਾ ਮਸਲਾ ਇਹ ਹੈ ਵੀ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ। ਸੋਸ਼ਲ ਮੀਡੀਆ ਨੇ ਬਿਲਕੁਲ ਹਰ ਇੱਕ ਵੈਬਸਾਈਟ, ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦਾ ਇੱਕ ਐਲਗੋਰਿਦਮ ਆ। ਤੁਸੀਂ ਬੇਸ਼ੱਕ ਇੱਕ ਟੀ-ਸ਼ਰਟ ਸਰਚ ਕਰ ਲਓ, ਤੁਹਾਡੀ ਫੇਸਬੁੱਕ ਤੇ ਉਹੋ ਜਿਹੀ ਸ਼ਾਪਿੰਗ ਰਿਲੇਟਡ ਚੀਜ਼ਾਂ ਆਉਣ ਲੱਗ ਪੈਣਗੀਆਂ। YouTube ਤੇ ਜਾ ਕੇ ਇੱਕ ਗਾਣਾ, ਇੱਕ ਟੌਪਿਕ ਸਰਚ ਕਰ ਲਓ, ਅਗਲੇ ਦਿਨ ਤੁਹਾਡੀ YouTube ਦੀ ਵਾਲ ਤੇ ਉਹ ਚੀਜ਼ਾਂ ਆਟੋਮੈਟਿਕਲੀ ਆਉਣ ਲੱਗ ਪੈਣਗੀਆਂ। ਤੁਹਾਡੇ ਇੰਟਰਸਟ ਕੀ ਨੇ, ਤੁਹਾਡੀਆਂ ਹੌਬੀਜ਼ ਕੀ ਨੇ, ਤੁਸੀਂ ਮੋਨੀਟਰ ਹੋ ਰਹੇ ਹੋ ਇੱਕ ਤਰੀਕੇ ਦੇ ਨਾਲ। ਤੁਹਾਡੀਆਂ ਸ਼ੌਕਾਂ ਨੂੰ, ਤੁਹਾਡੀਆਂ ਪਹਿਲ ਕਦਮੀਆਂ ਨੇ ਜਾਂ ਦਿਲਚਸਪੀਆਂ ਨੇ, ਉਹ ਉੱਥੇ ਟਰੇਸ ਹੋ ਰਹੀਆਂ ਔਰ ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ। ਸੋ ਇਹਦੇ ਨਾਲ ਤੁਹਾਡੀ ਪਰਸਨਲ ਲਾਈਫ ਵੀ ਜਿਹੜੀ ਆ ਉਹ ਬਹੁਤ ਹੱਦ ਤੱਕ ਸੋਸ਼ਲੀ ਹੋ ਜਾਂਦੀ ਹੈ। ਤੁਹਾਡੇ ਜਦੋਂ ਸ਼ੌਂਕ ਪਤਾ ਲੱਗ ਗਏ, ਤੁਹਾਡੇ ਇੰਟਰਸਟ ਪਤਾ ਲੱਗ ਗਏ ਬਹੁਤ ਹੱਦ ਤੱਕ, ਤਾਂ ਇਹ
ਚੀਜ਼ਾਂ ਅੱਲੜ ਮੁੰਡਿਆਂ ਦੇ ਵਿੱਚ ਵੀ ਨੇ। ਅੱਜ ਫੇਸਬੁੱਕ ਲਾਈਕਸ ਨੂੰ ਅਸੀਂ ਸਟਾਰਡਮ ਦੇ ਨਾਲ ਜੋੜ ਕੇ ਦੇਖ ਲੈਂਦੇ ਹਾਂ ਵੀ ਜਿਹੜੇ ਬੰਦੇ ਦੇ ਇੰਨੇ ਕੁ ਲਾਈਕ ਹੈ ਜੀ ਉਹ ਇਹੋ ਜਿਹਾ ਹੋਊਗਾ, ਜਦਕਿ ਨੋਰਮਲ ਜ਼ਿੰਦਗੀ ਦੇ ਵਿੱਚ ਉਹ ਇਨਸਾਨ ਇਦਾਂ ਦੇ ਨਹੀਂ ਹੁੰਦੇ, ਉਹਨਾਂ 'ਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ। ਮੁੰਡੇ ਕੁੜੀਆਂ ਵੀ ਇਹੀ ਸਮਝਣ ਲੱਗ ਪੈਂਦੇ ਵੀ ਸ਼ਾਇਦ ਇਹੀ ਸਾਰਾ ਕੁਛ ਆ, ਇਹ ਨਹੀਂ ਹੈ ਏਦਾਂ। ਇਹ ਸਾਨੂੰ ਸਮਝਾਉਣਾ ਪੈਣਾ, ਉਹਨਾਂ ਦੀ ਬਕਾਇਦਾ ਸਾਨੂੰ ਕਲਾਸ ਕਹਿ ਲਓ ਜਾਂ ਉਹਨਾਂ ਦੀ ਬਕਾਇਦਾ ਇਸ ਤਰੀਕੇ ਦੇ ਕੰਸਲਟ ਕਰਨਾ ਪੈਣਾ ਆ, ਉਹਨਾਂ ਨੂੰ ਜਾਣਕਾਰੀ ਦੇਣੀ ਪੈਣੀ ਹੈ ਕਿ ਇਹ ਚੀਜ਼ਾਂ ਨਹੀਂ ਹੈ ਏਦਾਂ। ਸੋ ਅੱਜ ਕੱਲ੍ਹ ਕੀ ਦੇਖਦੇ ਹਾਂ ਆਪਾਂ ਕਿ ਪਿੱਛੇ ਜੇ ਹੁਣ ਸਿੱਧੂ ਮੂਸੇਵਾਲੇ ਦੀ ਉਹ ਵਾਰ-ਵਾਰ ਉਹ ਜ਼ਿਕਰ ਹੋ ਜਾਂਦਾ, ਤਾਂ ਇਹ ਨੈਰੇਟਿਵ ਦਾ ਹੀ ਨਤੀਜਾ ਵਾ ਕਿ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ, ਕੁਛ ਨੀ ਲੋਕਾਂ ਨੂੰ, ਪਰ ਇੱਕ ਸੋਚ ਪਿੱਛੇ ਲੱਗ ਕੇ ਹੁਣ ਦੇਖੋ ਉਹਨੂੰ ਗਾਲਾਂ ਕੱਢ ਰਹੇ ਆ। ਮੌਤ ਤੇ ਵੀ ਉਹਦੀ ਤੇ ਜਿਹੜਾ ਵਾ ਉਹਨੂੰ ਦੂਜੇ ਪਾਸਿਓਂ ਦੇਖ ਰਿਹਾ ਵੀ ਪੰਜਾਬੀ, ਖਾਲਿਸਤਾਨੀ, ਯੇ ਵੋ। ਇਹ ਨੈਰੇਟਿਵਸ ਦਾ ਹੀ ਨਤੀਜਾ ਵਾ। ਬਿਨਾਂ ਘੋਖੇ ਪੜਤਾਲੇ ਸੀ, ਬਿਨਾਂ ਜਾਂਚ ਕੀਤੇ ਕਿ ਕੀ ਬੰਦੇ ਨੇ ਕੀ ਗਾਇਆ, ਕੀ ਉਹਦੀ ਪ੍ਰਾਪਤੀ ਆ, ਕਿਉਂ ਵਰਲਡ ਵਾਈਡ ਉਹਦੀ ਚਰਚਾ ਹੋ ਰਹੀ ਆ, ਨਾਲੋਂ ਨਾਲ ਪੰਜਾਬ ਦੀ, ਪੱਗ ਦੀ, ਪਹਿਰਾਵੇ ਦੀ, ਸਿੰਘ ਬਾਰੇ ਲੋਕ ਸਰਚ ਕਰ ਰਹੇ ਆ ਵੀ ਕੌਣ ਸੀਗਾ ਯਾਰ। ਤਾਂ ਇਹ ਨਤੀਜੇ ਹੀ ਨੇ। ਜਦੋਂ ਅਸੀਂ 14-15 ਸਾਲਾਂ ਦੀ ਉਮਰ ਦੇ ਵਿੱਚ ਫੇਸਬੁੱਕ ਤੇ ਆ ਗਏ, ਸਾਨੂੰ ਲੱਗਿਆ ਯਾਰ ਆਹ ਸਰਕਾਰ ਆ, ਆਹ ਫਲਾਨਾ ਬੰਦਾ ਵਾ, ਇਹ ਤਾਂ ਜੋ ਕਹਿੰਦਾ ਸੱਚ ਹੀ ਕਹਿੰਦਾ, ਆਹ ਟਵਿੱਟਰ ਤੇ ਆਹ ਬੈਠਾ ਵਾ, ਇੰਨੇ ਫਾਲੋਅਰ, ਇਹਨੂੰ ਪ੍ਰਧਾਨ ਮੰਤਰੀ ਵੀ ਫਾਲੋ ਕਰਦੇ ਆ। ਆਹ ਜਿਹੜੀ ਬੀਬੀ ਹੁਣ ਨੂਪੁਰ ਸ਼ਰਮਾ ਵਾ, ਇਹਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਆ। ਇਸੇ ਤਰ੍ਹਾਂ ਜਿਹੜਾ ਤੇਜਿੰਦਰਪਾਲ ਬੱਗਾ ਆ, ਉਹਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਆ। ਇੱਕ ਹੋਰ ਇਨਸਾਨ ਜਿਹਨੇ ਸ਼ਹੀਨ ਬਾਗ ਵੇਲੇ ਇੱਕ ਮੋਰਚੇ ਵੇਲੇ ਬੜੀਆਂ ਘਟੀਆ ਟਿੱਪਣੀਆਂ ਕੀਤੀਆਂ ਸੀ ਮੁਸਲਮਾਨ ਬੀਬੀਆਂ ਦੇ ਖਿਲਾਫ, ਉਹਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਆ। ਸੋ ਇਹ ਸਾਡੇ ਲਈ ਇੰਪ੍ਰੈਸ ਕਰਨ ਵਾਲਾ ਚੀਜ਼ਾਂ ਵਾ, ਜਦ ਕਿ ਉਹਨਾਂ ਦੀ ਇੱਕ ਟੀਮ ਆ, ਉਹ ਕਲਿੱਕ ਦਾ ਬਟਨ ਇੱਕ ਨੱਪ ਦਿੰਦੀ ਹੈ ਜੀ ਫਲਾਨਾ ਫਾਲੋ ਕਰਦਾ, ਪਰ ਅਸੀਂ ਇੰਪ੍ਰੈਸ ਹੁੰਨੇ ਆ। ਸਾਡੇ ਲਈ ਉਹ ਚੀਜ਼ਾਂ ਖਿੱਚਵੀਆਂ ਨੇ ਕਿ ਅੱਛਾ ਇਹਨੂੰ ਆਹ ਫਾਲੋ ਕਰਦਾ, ਇਹਨੂੰ ਆਹ ਫਾਲੋ ਕਰਦਾ, ਪਤਾ ਨਹੀਂ ਕੀ ਹੋਣਾ। ਜਦ ਕਿ ਉਹਨਾਂ ਇਹ ਤਿੰਨਾਂ ਚਾਰਾਂ ਦੀ ਅਕਲ ਦਾ ਜਨਾਜ਼ਾ ਨਿਕਲਦੇ ਤੁਸੀਂ ਆਪ ਦੇਖਿਆ ਵਾ ਕਿ ਅੱਜ ਇਹਨਾਂ ਨਾਲ ਹੋ ਕੀ ਰਿਹਾ ਵਾ। ਸੋ ਇਹ ਚੀਜ਼ਾਂ ਦੇ ਮਗਰ ਲੱਗਣ ਦੇ ਨਾਲੋਂ, ਇਹਨਾਂ ਚੀਜ਼ਾਂ ਪਿੱਛੇ ਵਕਤ ਜ਼ਾਇਆ ਕਰਨ ਦੇ ਨਾਲੋਂ, ਇਹਨਾਂ ਚੀਜ਼ਾਂ ਪਿੱਛੇ ਠੀਕ ਆ ਅਟਰੈਕਸ਼ਨ ਹੁੰਦੀ ਆ, ਅਟਰੈਕਸ਼ਨ ਕਰਦੀਆਂ ਚੀਜ਼ਾਂ ਅਟਰੈਕਟ ਕਰਦੀਆਂ ਤੁਹਾਨੂੰ। ਜੇ ਤੁਸੀਂ ਪੋਲੀਟੀਕਲ ਸਬਜੈਕਟਸ ਦੇ ਉੱਤੇ ਸਰਚ ਕਰੋਗੇ, ਤੁਹਾਨੂੰ ਲੱਗੂਗਾ ਕਿ ਯਾਰ ਆਹ ਫਾਲੋਅਰ ਆ, ਇਹਦੇ ਇੰਨੇ ਆ, ਇਹਦੇ ਇੰਨੇ ਆ, ਇਹਦੇ ਇੰਨੇ ਆ। ਉਹ ਇੱਕ ਅੰਕ ਜ਼ਰੂਰ ਹੋ ਸਕਦਾ, ਪਰ ਬਦਲੇ ਦੇ ਵਿੱਚ ਉਹ ਇਨਸਾਨ ਓਡੀ ਵੱਡੀ ਸ਼ਖਸੀਅਤ ਦਾ ਮਾਲਕ ਹੋਊਗਾ, ਇਹਦੀ ਕੋਈ ਗਰੰਟੀ ਨਹੀਂ। ਜੀ ਜੀ ਹਾਂ। ਪ੍ਰਵੀਨ ਜੀ, ਇਸੇ ਦੇ ਵਿੱਚ ਸੋਸ਼ਲ ਮੀਡੀਆ ਦੇ ਗੱਲਬਾਤ ਦੇ ਵਿੱਚ ਮੈਂ ਇਹ ਵੀ ਚੀਜ਼ ਐਡ ਜਿਹੜੀ ਕਰਨਾ ਚਾਹੁੰਦਾ। ਸਮਾਂ ਤਾਂ ਆਪਣਾ ਚਲੋ ਸਮਾਪਤ ਆਉਣ ਵਾਲੇ ਦਿਨਾਂ 'ਚ ਫੇਰ, ਕਿਉਂਕਿ ਇਹ ਤੇ ਹੈ ਨਹੀਂ ਵੀ ਆਪਾਂ ਇੱਕ ਵਾਰੀ ਗੱਲ ਕਰ ਲਈ ਤਾਂ ਜੀ ਇਹ ਸਮਾਪਤ ਆ। ਇਸ਼ੂ ਬਹੁਤ ਲੰਮਾ ਚੌੜਾ ਆ। ਹੁਣ ਇਹਦੇ ਨਾਲ ਕੀ ਹੋ ਰਿਹਾ, ਸੋਸ਼ਲ ਮੀਡੀਆ ਦੇ ਨਾਲ ਜਿਹੜਾ ਆਪਾਂ ਸਮਾਜਿਕ ਗੱਲਾਂ ਦੀ ਕਰਦੇ ਹਾਂ, ਫੈਮਿਲੀ ਵੈਲਿਊਜ਼ ਲੂਜ਼ ਹੋ ਰਹੀਆਂ। ਜੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਜਿਹੜਾ ਉਹ ਦੇਖਦੇ ਆ ਨਾ, ਕਿਸੇ ਦੀਆਂ ਤਸਵੀਰਾਂ, ਕੋਈ ਹੱਸਦਾ, ਕੋਈ ਖੇਡਦਾ, ਉਹ ਜਿਹੜਾ ਬੈਠਾ ਦੇਖ ਰਿਹਾ ਉਹਨੂੰ ਲੱਗਦਾ ਯਾਰ ਇਹ ਬੰਦਾ ਜ਼ਿੰਦਗੀ ਜੀ ਰਿਹਾ, ਅਸੀਂ ਤਾਂ ਐਵੇਂ ਹੀ ਆਏ ਆ, ਅਸੀਂ ਤਾਂ ਐਵੇਂ ਬਸ ਕੰਮ 'ਚ ਹੀ ਫਸੇ ਪਏ। ਇਦਾਂ ਨਹੀਂ ਹੁੰਦਾ। ਜਿਹੜਾ ਜੀ ਸੋਸ਼ਲ ਮੀਡੀਆ ਹੁੰਦਾ ਆ ਉਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਕਿਸੇ ਬੰਦੇ ਦੀ, ਜਾਂ ਉਹ ਬੰਦੇ ਨੇ ਉਹੀ ਚੀਜ਼ ਤੁਹਾਨੂੰ ਦਿਖਾਉਣੀ ਆ, ਉਹੀ ਚੀਜ਼ ਸ਼ੋਅ ਕਰਨੀ ਆ ਜਿਹਦੇ ਵਿੱਚ ਉਹ ਖੁਸ਼ੀ ਜਿਹੜੀ ਉਹ ਝਲਕ ਰਹੀ ਆ। ਬਹੁਤ ਸਾਰੀਆਂ ਜੋੜੀਆਂ, ਘਰ ਪਰਿਵਾਰਾਂ ਦੇ ਵਿੱਚ ਦੇਖੋ ਆਰਗੂਮੈਂਟਸ ਹੋਣੇ, ਗੱਲਬਾਤ ਹੋਣੀ, ਮਤਭੇਦ ਹੋਣੇ, ਉਹ ਆਮ ਜੀ ਗੱਲ ਆ, ਸੁਭਾਵਿਕ ਜੀ ਗੱਲ ਆ। ਪਰ ਜੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ, ਗੱਲਾਂ ਥੱਲੇ ਜਿਹੜੇ ਆ ਉਹ ਇਦਾਂ ਦੇ ਟਾਈਟਲ ਲਿਖਣੇ, ਇਦਾਂ ਦੇ ਨਾਲ ਸ਼ੇਰੋ ਸ਼ਾਇਰੀ ਲਿਖਣੀ, ਲੋਕਾਂ ਨੂੰ ਲੱਗਦਾ ਯਾਰ ਆਹ ਬੰਦਿਆਂ ਦਾ ਕੰਮ ਦਾ ਪੂਰਾ ਲੋਟ ਆ, ਅਸੀਂ ਤਾਂ ਐਵੇਂ ਹੀ ਆਏ ਆ। ਪਰ ਇਦਾਂ ਇਹ ਸੱਚਾਈ ਨਹੀਂ ਹੁੰਦੀ। ਸੋਸ਼ਲ ਮੀਡੀਆ ਤੇ ਜੋ ਸਾਨੂੰ ਦਿਖ ਰਿਹਾ ਉਹ ਕਿਸੇ ਦੇ ਜ਼ਿੰਦਗੀ ਦੀਆਂ ਹਾਈਲਾਈਟਸ ਜ਼ਰੂਰ ਹੋ ਸਕਦੀਆਂ, ਪਰ ਉਹਦੀ ਜੀ ਜ਼ਿੰਦਗੀ ਨਹੀਂ। ਸੋ ਇਹ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਕਿਉਂਕਿ ਇਹ ਜਿਹੜੇ ਅੱਲੜ ਉਮਰ ਦੇ ਬਾਲਗ ਨੇ, ਅੱਲੜ ਉਮਰ ਦੇ ਜਿਹੜੇ ਨਿਆਣੇ ਨੇ, ਉਹਨਾਂ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਜ਼ਿਆਦਾ ਹੁੰਦਾ ਆ। ਪਰ ਹੁਣ ਇਹ ਜਿਹੜੇ ਅਡਲਟਸ ਦੇ ਉੱਤੇ, ਬਾਲਗ ਲੋਕਾਂ ਦੇ ਉੱਤੇ ਵੀ ਇਸ ਦਾ ਅਸਰ ਮਾੜਾ ਹੁਣ ਹੋ ਰਿਹਾ ਹੈ। ਉਹ ਆਪਾਂ ਕੰਪੇਅਰ ਕਰਨ ਲੱਗ ਜਾਂਦੇ ਆ, ਉਹਨੇ ਆਹ ਗੱਡੀ, ਉਹਦਾ ਆਹ ਘਰ, ਉਹ ਦੇਖ ਕਿੱਦਾਂ ਹੱਸਦੀ ਓ, ਖੇਡਦੀ ਓ, ਨੱਚਦੀ ਓ, ਟੱਪਦੀ ਓ। ਸਾਰਾ ਟਾਈਮ ਉੱਦਾਂ ਨਹੀਂ ਕਰ ਰਹੇ ਹੁੰਦੇ। ਤੁਸੀਂ ਭਾਈ ਇਤਮਾਨਾਨ ਦੇ ਨਾਲ ਰਹੋ, ਆਪਣੇ ਸੰਜਮ ਦੇ ਨਾਲ ਰਹੋ, ਜਿੰਨੀ ਚਾਦਰ ਆ ਉਹਦੇ ਹਿਸਾਬ ਦੇ ਨਾਲ ਚੱਲੋ। ਅਦਰਵਾਈਜ਼ ਤੁਹਾਨੂੰ ਜਿਹੜੀ ਉਹ ਪ੍ਰੋਬਲਮ ਨਹੀਂ ਤਾਂ ਆਉਣੀ ਹੀ ਆਉਣੀ ਆ। ਮੈਂ ਤਾਂ ਉਹ ਜਿਨ੍ਹਾਂ ਨੇ ਫੇਸਬੁੱਕ ਬਣਾਉਣ ਦੇ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ਬਣਾਉਣ, ਉਹ ਬੰਦੇ ਦਾ ਮੈਨੂੰ ਹੁਣ ਨਾਂ ਚੇਤਾ ਭੁੱਲ ਗਿਆ, ਪਰ ਉਹਦੀ ਇੰਟਰਵਿਊ ਜ਼ਰੂਰ ਸੁਣਨ ਵਾਲੀ ਆ। ਵੀ ਭਾਈ ਆਪਣੇ ਆਪ ਨੂੰ ਇਹਨਾਂ ਸੋਸ਼ਲ ਮੀਡੀਆ ਤੋਂ ਥੋੜ੍ਹਾ ਬਹੁਤਾ ਦੂਰ ਰੱਖਿਆ ਕਰੋ। ਜ਼ਿੰਦਗੀ ਸੋਹਣੀ ਚੱਲਦੀ ਆ। ਬਹੁਤ ਸਾਰੇ ਜਿਹੜੇ ਮਸਲੇ ਜਿਨ੍ਹਾਂ ਦਾ ਤੁਸੀਂ ਐਵੇਂ ਬਗੈਰ ਮਤਲਬ ਤੋਂ ਸਟ੍ਰੈਸ ਲਈ ਜਾਂਦੇ ਆ, ਉਹਦੇ ਤੋਂ ਤੁਹਾਡਾ ਜਿਹੜਾ ਉਹ ਬਚਾਅ ਹੋ ਜਾਂਦਾ ਆ।
ਸੋ ਇੱਕ ਨਾ ਵਰਡ ਚੱਲਦਾ ਅੱਜ ਕੱਲ੍ਹ ਪ੍ਰਵੀਨ ਜੀ ਵੀ ਟੈਕਨੋਲੋਜੀ ਡੀਟੌਕਸ ਕਰਨੀ ਚਾਹੀਦੀ ਆ ਕੁਝ ਸਮੇਂ ਦੇ ਲਈ, 1 ਦਿਨ ਦੇ ਲਈ, 2-3 ਦੇ ਲਈ। ਇੰਸਟਾਗ੍ਰਾਮ ਨੂੰ ਬੰਦ ਰੱਖੋ, ਫੇਸਬੁੱਕ ਨੂੰ ਬੰਦ ਰੱਖੋ, ਯੂਟਿਊਬ ਨੂੰ ਬੰਦ ਰੱਖੋ। ਇਹ ਸਾਰੀਆਂ ਚੀਜ਼ਾਂ ਕਰੋ ਤਾਂ ਵੀ ਤੁਹਾਨੂੰ ਲੱਗੇ ਵੀ ਨਹੀਂ ਜ਼ਿੰਦਗੀ 'ਚ ਹੋਰ ਕੁਛ ਵੀ ਜਿਹੜਾ ਆਪਾਂ ਕਰ ਸਕਦੇ ਹੈਗੇ ਆ, ਵੀ ਖੁਸ਼ੀ ਉੱਦਾਂ ਵੀ ਪ੍ਰਾਪਤ ਹੋ ਸਕਦੀ ਆ। ਬਿਲਕੁਲ ਜੀ। ਤੇ ਜਾਂਦੇ-ਜਾਂਦੇ ਸਾਡੇ ਦਰਸ਼ਕਾਂ, ਸਰੋਤਿਆਂ ਦੇ ਨਾਲ ਇੱਕ ਗੱਲ ਹੋਰ ਵੀ ਸਾਂਝੀ ਕਰਦੇ ਚੱਲੀਏ ਵੀ ਕਈ ਗੱਲਾਂ ਨੂੰ ਲੈ ਕੇ ਸਾਡੇ ਮਨਾਂ ਦੇ ਵਿੱਚ ਧੁੰਦੂਕਾਰੇ ਹੁੰਦੇ ਨੇ। ਉਹ ਧੁੰਦੂਕਾਰੇ ਵੱਖ-ਵੱਖ ਤਰ੍ਹਾਂ ਦੇ ਫੈਲਾਏ ਗਏ ਨੈਰੇਟਿਵਸ ਤੋਂ ਉਪਜਦੇ ਨੇ। ਅਸੀਂ ਦਵੰਦ ਦੇ ਵਿੱਚ ਹੁੰਦੇ ਹਾਂ, ਛੱਛੋ-ਪੰਜ ਦੇ ਵਿੱਚ ਹੁੰਦੇ ਹਾਂ, ਤਾਂ ਇਹਨਾਂ ਹੀ ਧੁੰਦੂਕਾਰਿਆਂ ਬਾਬਤ ਖਾਸ ਕਰਕੇ ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਦੀ ਬਾਬਤ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ ਸਿੱਖ ਇਤਿਹਾਸਕਾਰ, ਸਿੱਖ ਚਿੰਤਕ ਅਜਮੇਰ ਸਿੰਘ ਜੀ ਪਹੁੰਚ ਰਹੇ ਨੇ। 11 ਜੂਨ 2022 1 ਤੋਂ 3 ਵਜੇ ਤੀਕਰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿੱਚ। ਤੇ ਉੱਥੇ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਇਸੇ ਗੱਲ ਤੇ ਹੀ ਹੋਣਗੀਆਂ, ਨੈਰੇਟਿਵਸ ਕਿਵੇਂ ਬਦਲਦੇ ਨੇ, ਨੈਰੇਟਿਵਸ ਕਿਵੇਂ ਪ੍ਰਭਾਵਿਤ ਕਰਦੇ ਨੇ, ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਤੇ ਭਾਸ਼ਣ ਵੀ ਹੋਏਗਾ ਤੇ ਚਰਚਾ ਵੀ ਹੋਏਗੀ। ਤੁਹਾਡੇ ਸਾਰਿਆਂ ਨੂੰ ਹੀ ਹਿੱਸੇਦਾਰੀ ਕਰਨ ਦੀ, ਉੱਥੇ ਪਹੁੰਚਣ ਦੀ ਜਿਹੜੀ ਅਪੀਲ ਆ ਉਹ ਕੀਤੀ ਜਾ ਰਹੀ ਆ। ਇਸੇ ਹੀ ਮੌਕੇ ਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਜਿਹੜੀ ਕਿਤਾਬ ਹੈ ਖਾੜਕੂ ਸੰਘਰਸ਼ ਦੀ ਸਾਖੀ, ਤੇ ਉਹ ਵੀ ਜਿਹੜੀ ਆ ਉਹ ਜਾਰੀ ਕੀਤੀ ਜਾਣੀ। ਸੋ ਉਡੀਕ ਹੋਏਗੀ ਤੁਹਾਡੀ, ਪਹੁੰਚੋ ਜ਼ਰੂਰ। ਨਾਰਥ ਬਾਰਟਨ ਐਵੀਨਿਊ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ, 11 ਜੂਨ 2022 1 ਤੋਂ ਲੈ ਕੇ 3 ਵਜੇ ਤੱਕ ਚਰਚਾ ਕਰਾਂਗੇ ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਦੇ ਬਾਰੇ। ਜੀ ਰਾਜ ਜੀ ਜ਼ਰੂਰ ਹੁਮ ਕੇ ਪਰਿਵਾਰਾਂ ਸਮੇਤ ਜਿਹੜਾ ਉੱਥੇ ਪਹੁੰਚਿਓ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।